ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਤੁਸੀਂ ਸੁਣ ਰਹੇ ਹੋ ਇਸ ਵੇਲੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਾਂਗੇ ਬਲਤੇਜ ਪੰਨੂ ਜੀ ਨਾਲ ਤੇ ਉਹਨਾਂ ਤੋਂ ਜਾਣਾਂਗੇ ਪੰਜਾਬ ਭਾਰਤ ਸਿਆਸਤ ਸਮਾਜ ਦੇ ਵਿੱਚ ਵਾਪਰੀਆਂ ਵੱਡੀਆਂ ਤੇ ਅਹਿਮ ਘਟਨਾਵਾਂ ਬਾਰੇ ਕੁਝ ਖਾਸ ਜਾਣਕਾਰੀਆਂ ਤੇ ਲਵਾਂਗੇ ਉਹਨਾਂ ਤੋਂ ਟਿੱਪਣੀਆਂ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਵਧੀਆ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਭਰੋਸੇਯੋਗਤਾ ਦਾ ਦੂਜਾ ਨਾਂ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਹੈ ਤਾਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਗੁਰਦੀਪ ਸਿੰਘ ਬਿਰਦੀ ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ, ਰਵਿੰਦਰ ਹਲਵਾਰਾ ਫਰੈਜ਼ਨੋ, ਮਨਜੀਤ ਸਿੰਘ ਦੀਵਾਨਾ ਬੂਟਾ ਸਿੰਘ ਰਾਣੀਪੁਰ ਫਰੈਜ਼ਨੋ, ਚਰਨ ਸਿੰਘ ਬਦਵਾਲ, ਪਿਆਰਾ ਸਿੰਘ, ਰਾਹੁਲ ਗੁਰਪਾਲ ਗਿੱਲ ਸੈਕਰਾਮੈਂਟੋ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਰਵਿੰਦਰ ਸਿੰਘ, ਪ੍ਰੀਤਮ ਸਿੰਘ ਗਿੱਲ, ਗੁਰਮੀਤ ਸਿੰਘ, ਸੁਰਿੰਦਰ ਕੌਰ ਥਿੰਦ ਬੇਕਰਸਫੀਲਡ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ ਤੇ ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਤੁਸੀਂ ਹੋਮ ਲੋਨ ਤੇ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਹੈ ਜੀ 855 905 2575। ਜੁੜਦੇ ਹਾਂ ਬਲਤੇਜ ਪੰਨੂ ਜੀ ਨਾਲ, ਉਸ ਤੋਂ ਬਾਅਦ ਖਬਰਾਂ ਦੀ ਤਫਸੀਲ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ, ਧੰਨਵਾਦ, ਬਹੁਤ ਮਿਹਰਬਾਨੀ ਜੀ। ਮਹਾਰਾਸ਼ਟਰ ਦੇ ਸਿਆਸੀ ਸੰਕਟ ਤੋਂ ਸ਼ੁਰੂਆਤ ਕਰ ਲਈਏ ਪੰਨੂ ਸਾਹਿਬ। ਉਦੋਂ ਦੇ ਗਿਆ ਅਸਤੀਫਾ, ਹੁਣ ਮੈਨੂੰ ਲੱਗਦਾ ਭਾਜਪਾ ਦੇ ਦੋਵੇਂ ਹੱਥੀ ਲੱਡੂ ਹੈ ਜੀ। ਕੋਈ ਸ਼ੱਕ ਨਹੀਂ ਜੀ। ਜੀ, ਮਹਾਰਾਸ਼ਟਰ ਇੱਕ ਹੋਰ ਇਸ ਤਰ੍ਹਾਂ ਦਾ ਰਾਜ ਜਿਹੜਾ ਬਣਨ ਜਾ ਰਿਹਾ ਜਿੱਥੇ ਕਿ ਲੋਕਾਂ ਦੀ ਚੁਣੀ ਹੋਈ ਸਰਕਾਰ ਨਹੀਂ ਹੋਊਗੀ ਜੀ, ਬਲਕਿ ਉਥੇ ਜੁਗਾੜੂ ਢੰਗ ਦੇ ਨਾਲ ਜਿਹੜਾ ਅਪਣਾਇਆ ਜਾ ਰਿਹਾ ਪਿਛਲੇ ਕੁਝ ਸਮੇਂ ਤੋਂ, ਉਹਦੇ ਨਾਲ ਹੀ ਬਣੀ ਹੋਈ ਸਰਕਾਰ ਹੋਊਗੀ। ਜਦੋਂ ਕਿਸੇ ਟਾਈਮ ਕਾਂਗਰਸ ਦੀ ਚੜ੍ਹਾਈ ਹੁੰਦੀ ਸੀ, ਕਾਂਗਰਸ ਬਹੁਤੇ ਰਾਜਾਂ ਦੇ ਵਿੱਚ ਰਾਜ ਕਰਦੀ ਹੁੰਦੀ ਸੀ ਤੇ ਕਾਂਗਰਸ ਮੋਢਿਆਂ ਦੇ ਉੱਤੋਂ ਦੀ ਥੁੱਕਦੀ ਸੀ ਉਸ ਵੇਲੇ, ਤੇ ਉਦੋਂ ਉਹ ਸੰਵਿਧਾਨ ਦੀ ਇੱਕ ਧਾਰਾ ਦਾ ਫਾਇਦਾ ਲੈ ਕੇ ਰਾਸ਼ਟਰਪਤੀ ਰਾਜ ਲਾ ਦਿੰਦੀ ਹੁੰਦੀ ਸੀ। ਜਿਹੜਾ ਸੂਬਾ ਉਹਦੇ ਹੱਕ ਦੇ ਵਿੱਚ ਨਹੀਂ ਸੀ ਹੁੰਦਾ, ਜਿਹੜਾ ਸੂਬਾ ਉਹਦੀ ਪਾਰਟੀ ਤੋਂ ਲਾਂਭੇ ਹੁੰਦਾ ਸੀ, ਤਾਂ ਕਿ ਅੱਗੋਂ ਫਿਰ ਉੱਥੇ ਉਹ ਆਪਣਾ ਰਾਜ ਸਥਾਪਿਤ ਕਰ ਸਕੇ। ਬਹੁਤ ਸਾਰੇ ਥਾਵਾਂ ਦੇ ਉੱਤੇ ਉਹਨੇ ਇਸ ਪ੍ਰੈਕਟਿਸ ਦੀ ਵਰਤੋਂ ਕੀਤੀ। ਜਦੋਂ ਭਾਜਪਾ ਆ ਗਈ ਤੇ ਭਾਜਪਾ ਨੇ ਤਰੀਕਾ ਤਾਂ ਉਹੀ, ਸੋਚ ਤਾਂ ਉਹੀ ਰੱਖੀ, ਪਰ ਉਹਨੇ ਕੁਝ ਢੰਗ ਤਰੀਕੇ ਜਿਹੜੇ ਸੀ ਉਹ ਬਦਲ ਲਏ। ਉਹ ਸੰਵਿਧਾਨ ਦੀ ਉਸ ਧਾਰਾ ਦਾ ਫਾਇਦਾ ਨਹੀਂ ਲੈਂਦੀ ਜਿਹੜੀ ਕਿ ਉੱਥੇ ਚੁਣੀ ਹੋਈ ਸਰਕਾਰ ਨੂੰ ਤੋੜ ਕੇ ਰਾਸ਼ਟਰਪਤੀ ਰਾਜ ਲਾ ਦਿੰਦੀ ਸੀ, ਬਲਕਿ ਉਹ ਵਿਧਾਨਕਾਰਾਂ ਨੂੰ ਤੋੜਨ ਲੱਗੀ ਜੀ, ਤੋੜਨ ਲੱਗੀ, ਖਰੀਦਣ ਲੱਗੀ, ਡਰਾਉਣ ਲੱਗੀ, ਜੋ ਵੀ ਤੁਸੀਂ ਕਹਿ ਲਓ ਉਸ ਤਰੀਕੇ ਦੇ ਨਾਲ ਕਰਨ ਲੱਗੀ। ਔਰ ਤੁਸੀਂ ਦੇਖੋ ਕਿ ਜਿਹੜਾ ਇੰਟੈਲੀਜੈਂਸੀ ਹੁੰਦੀ ਆ, ਉਹ ਮੁੱਖ ਮੰਤਰੀ ਨੂੰ ਇੰਟੈਲੀਜੈਂਸੀ ਦਾ ਨਾਂ ਪਤਾ ਹੋਵੇ, ਇਹ ਸਭ ਤੋਂ ਵੱਡੀ ਹੈਰਾਨਗੀ ਵਾਲੀ ਗੱਲ ਸੀ। ਤੇ ਮੁੱਖ ਮੰਤਰੀ ਨੂੰ ਪਤਾ ਉਦੋਂ ਲੱਗਦਾ ਜਦੋਂ ਉਹਦੇ ਵਿਧਾਇਕ ਪੱਟ ਕੇ ਉਹ ਗੁਜਰਾਤ ਦੇ ਸੂਰਤ ਸ਼ਹਿਰ ਦੇ ਵਿੱਚ ਪਹੁੰਚ ਜਾਂਦੇ ਆ ਏਕਨਾਥ ਸ਼ਿੰਦੇ ਦੀ ਅਗਵਾਈ ਦੇ ਵਿੱਚ। ਜਦੋਂ ਰਾਜਸਥਾਨ ਦੇ ਵਿੱਚੋਂ ਕਾਂਗਰਸ ਦੇ ਵਿਧਾਇਕ ਪੱਟੇ ਗਏ ਸੀਗੇ ਤੇ ਉਸ ਵੇਲੇ ਉਹਨਾਂ ਨੂੰ ਹਰਿਆਣੇ ਦੇ ਵਿੱਚ ਲਿਆ ਕੇ ਰੱਖਿਆ ਗਿਆ ਸੀ, ਉਹਨਾਂ 'ਚ ਨਾ ਸੰਨ ਲੱਗ ਗਈ। ਸੰਨ ਲੱਗਣ ਕਰਕੇ ਉਹ ਫਟ ਗਏ ਤੇ ਬਗਾਵਤ ਹੁੰਦੀ ਹੁੰਦੀ ਰੁਕ ਗਈ। ਦੂਜਾ ਇਹ ਸੀਗਾ ਕਿ ਰਾਜਸਥਾਨ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਕੋਲੇ ਕੋਈ ਏਦਾਂ ਦਾ ਨੇਤਾ ਨਹੀਂ ਸੀਗਾ ਜਿਹੜਾ ਕਿ ਜਿਵੇਂ ਆਪਾਂ ਵਾਲੀਬਾਲ ਖੇਡਦੇ ਆ, ਉਹਦੇ ਵਿੱਚ ਜਦੋਂ ਬਾਲੀ ਬਣਾ ਲਈ ਜਾਂਦੀ ਆ ਤੇ ਉਹ ਜਿਹੜਾ ਸਮੈਸ਼ ਕਰ ਸਕੇ, ਉਹ ਹੈ ਨਹੀਂ ਸੀ ਉਦਾਂ ਦਾ ਨੇਤਾ। ਉੱਥੇ ਫੇਲ ਹੋ ਗਿਆ। ਇੱਥੇ ਕੰਮ ਜਿਹੜਾ ਉਹ ਫੇਲ ਨਹੀਂ ਸੀ ਹੋਣਾ। ਇੱਕ ਤਾਂ ਗੁਜਰਾਤ ਦੇ ਸੂਬੇ ਦੇ ਵਿੱਚ ਸੀ, ਸੰਪਰਕ ਸੂਤਰ ਤੋੜ ਦਿੱਤੇ ਗਏ ਜੀ, ਕੋਈ ਸੰਪਰਕ ਨਹੀਂ ਰਿਹਾ, ਕੋਈ ਗੱਲਬਾਤ ਨਹੀਂ ਕਰ ਸਕਦਾ ਸੀ। ਏਕਨਾਥ ਸ਼ਿੰਦੇ ਤੇ ਉਹਦੇ ਨਾਲਦਿਆਂ ਨੂੰ ਤੋੜਿਆ ਨਾ ਜਾ ਸਕਿਆ, ਉਹਨਾਂ ਦੇ ਨਾਲ ਗੱਲਬਾਤ ਨਾ ਹੋ ਸਕੀ। ਰਾਤ ਉਧਵ ਠਾਕਰੇ ਨੇ ਅਸਤੀਫਾ ਦੇ ਦਿੱਤਾ। ਇਹ ਕਹਿੰਦਿਆਂ ਹੋਇਆ ਉਹਨੇ ਅਸਤੀਫਾ ਦਿੱਤਾ ਕਿ ਮੈਨੂੰ ਨੰਬਰਾਂ ਦੀ ਖੇਡ ਦੇ ਵਿੱਚ ਕੋਈ ਦਿਲਚਸਪੀ ਨਹੀਂ ਹੈ, ਮੈਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਰਿਹਾ, ਮੈਂ ਵਿਧਾਨ ਪਰਿਸ਼ਦ ਦੀ ਮੈਂਬਰੀ ਵੀ ਛੱਡ ਰਿਹਾ ਜੀ। ਉਹਨਾਂ ਨੇ ਇਹ ਗੱਲ ਵੀ ਆਖੀ ਪਾਰਟੀ ਵਰਕਰਾਂ ਨੂੰ ਕਿ ਉਹ ਰੋਸ ਵਜੋਂ ਸੜਕਾਂ ਤੇ ਨਾ ਉਤਰਨ, ਬਾਗੀ ਵਿਧਾਇਕਾਂ ਨੂੰ
ਮਹਾਰਾਸ਼ਟਰ ਦੇ ਵਿੱਚ ਮੁੜਨ ਦੇਣ। ਜੀ ਮਤਲਬ ਕਿ ਉਹਨੇ ਇੱਕ ਕਿਸਮ ਦੇ ਨਾਲ ਜਿਹੜੀ ਤੋੜ-ਫੋੜ ਕਰ ਰਹੇ ਆ ਉਹਨਾਂ ਨੂੰ ਵੀ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕਿ ਉਹਨਾਂ ਦੇ ਉੱਤੇ ਪੁਲਸੀਆ ਤਸ਼ੱਦਦ ਨਾ ਕਿਤੇ ਸ਼ੁਰੂ ਹੋ ਜਾਵੇ। ਹੁਣ ਰਾਜਪਾਲ ਅੱਜ ਭਾਰਤੀ ਜਨਤਾ ਪਾਰਟੀ ਨੂੰ ਦੇਣਗੇ ਸੱਦਾ ਸਰਕਾਰ ਬਣਾਉਣ ਦਾ, ਇਹ ਤੈਅ ਆ। ਵੱਡੀ ਪਾਰਟੀ ਉਹ ਹੋ ਗਈ, ਹੁਣ 106 ਉਹਦੇ ਕੋਲੇ ਵਿਧਾਇਕ ਨੇ, 50 ਲਈ ਫਿਰਦਾ ਏਕਨਾਥ ਸ਼ਿੰਦੇ ਸਣੇ ਆਜ਼ਾਦ ਤੇ ਸਣੇ ਭਾਰਤੀ ਸ਼ਿਵ ਸੈਨਾ ਵਾਲਿਆਂ ਦੇ। ਸਰਕਾਰ ਬਣ ਜਾਣੀ ਆ, ਸਰਕਾਰ ਬਣਨ ਦੇ ਵਿੱਚ ਕੋਈ ਦਿੱਕਤ ਪੇਸ਼ ਨਹੀਂ ਲੱਗਦੀ, ਪਰ ਇੱਕ ਵਾਰੀ ਫੇਰ ਜਿਹੜਾ ਲੋਕਤੰਤਰ ਹੈ ਉਹ ਕਿਤੇ ਨਾ ਕਿਤੇ ਹੁਬਕੀ ਬਹਿ ਕੇ ਜ਼ਰੂਰ ਰੋਊਗਾ ਕਿ ਸਰਕਾਰ ਲੋਕਾਂ ਨੇ ਜਿਹੜੀ ਚੁਣੀ ਨਹੀਂ ਸੀ ਉਹ ਸਰਕਾਰ ਲੋਕਾਂ ਦੇ ਉੱਤੇ ਰਾਜ ਕਰੂਗੀ। ਇਹ ਜ਼ਰੂਰ ਹੈ ਕਿ ਅਗਲੀ ਜਿਹੜੀ ਲੜਾਈ ਹੈ ਉਹ ਏਕਨਾਥ ਸ਼ਿੰਦੇ ਤੇ ਠਾਕਰੇ ਪਰਿਵਾਰ ਦੇ ਵਿਚਾਲੇ ਸ਼ਿਵ ਸੈਨਾ ਨੂੰ ਮਿਲੇ ਹੋਏ ਚੋਣ ਨਿਸ਼ਾਨ ਨੂੰ ਲੈ ਕੇ ਹੋਊਗੀ ਕਿ ਚੋਣ ਨਿਸ਼ਾਨ ਇਹ ਕਿਹਦੇ ਕੋਲੇ ਰਹਿੰਦਾ, ਕਿਉਂਕਿ ਚੋਣ ਨਿਸ਼ਾਨ ਬਹੁਤ ਮਾਇਨੇ ਰੱਖਦਾ। ਜਿਹੜਾ ਇਹ ਮਾਮਲਾ ਜਾਊਗਾ ਚੋਣ ਕਮਿਸ਼ਨ ਦੇ ਕੋਲੇ, ਚੋਣ ਕਮਿਸ਼ਨ ਨੇ ਸੁਣਵਾਈ ਕਰਨੀ ਹੈ। ਲੱਗਦਾ ਇਉਂ ਆ ਕਿ ਜਦੋਂ ਕਿਸੇ ਨੂੰ ਜਿਹੜਾ ਖਤਮ ਕਰਨ ਵਾਲੇ ਪਾਸੇ ਸਿਆਸੀ ਤੌਰ ਦੇ ਉੱਤੇ ਤੁਰ ਪਾਓ ਤੇ ਫਿਰ ਇਦਾਂ ਦੀਆਂ ਚੀਜ਼ਾਂ ਵੀ ਜਿਹੜੀਆਂ ਅਕਸਰ ਬਿਲੇ ਲਾ ਲਈਆਂ ਜਾਂਦੀਆਂ ਨੇ। ਇਹ ਕਿਹਾ ਜਾ ਸਕਦਾ ਹੈ ਕਿ ਇੱਕ ਹੋਰ ਖੇਤਰੀ ਪਾਰਟੀ ਲਗਭਗ ਨਿਕਲੀ ਗਈ। ਜੀ ਜੀ ਜੀ, ਇਹ ਕਿਹਾ ਜਾ ਸਕਦਾ, ਬਿਲਕੁਲ ਸਹੀ ਹੈ। ਉਦੈਪੁਰ ਕਤਲकांड ਦੀ ਗੱਲ ਕਰੀਏ ਤੇ ਹੁਣ NI ਕੋਲੇ ਚਲੀ ਗਈ ਹੈ ਜਾਂਚ ਪੰਨੂ ਸਾਹਿਬ। ਕੋਈ ਇਹ ਖਲਾਰਾ ਵਾਧਾ ਤੁਰਿਆ ਜਾ ਰਿਹਾ ਜੀ, ਇਹ ਵਧੂਗਾ। ਜਿਹੋ ਜਿਹੇ ਹਾਲਾਤ ਬਣ ਰਹੇ ਨੇ ਮੈਨੂੰ ਲੱਗਦਾ ਇਹ ਵਧੂਗਾ, ਕਿਉਂਕਿ ਪਿਛਲੇ ਸਮੇਂ ਤੋਂ ਜਿਸ ਕਿਸਮ ਦਾ ਮਾਹੌਲ ਸਿਰਜਿਆ ਜਾ ਰਿਹਾ ਸੀਗਾ, ਜਿਸ ਕਿਸਮ ਦਾ ਮਾਹੌਲ ਬਣਾਇਆ ਜਾ ਰਿਹਾ ਸੀਗਾ, ਕਿਉਂ ਲੱਗਦਾ ਹੈ ਕਿ ਇਬਾਰਤ ਲਿਖਣੀ ਤਾਂ ਦੇਰ ਪਹਿਲਾਂ ਸਟਾਰਟ ਹੋ ਗਈ ਸੀਗੀ। ਇਹ ਉਦੋਂ ਬਾਅਦ ਤਾਂ ਜਿਹੜੀ ਉਹ ਨੂਪੁਰ ਹੈ, ਜਿਹੜੇ ਉਹਦੀ ਬਿਆਨਬਾਜ਼ੀ ਸੀ, ਉਹ ਇੱਕ ਉਹਦਾ ਐਪੀਸੋਡ ਕਿਹਾ ਜਾ ਸਕਦਾ, ਉਹਨੂੰ ਆਪਾਂ ਸਟਾਰਟਿੰਗ ਨਹੀਂ ਕਹਿ ਸਕਦੇ। ਜਦੋਂ ਉਹਨੇ ਉਹ ਸਾਰਾ ਕੁਝ ਬੋਲ ਦਿੱਤਾ ਤੇ ਇਹ ਜਿਹੜਾ ਵਿਅਕਤੀ ਕਨ੍ਹਈਆ ਲਾਲ ਮਾਰਿਆ ਗਿਆ, ਇਹ ਤਾਂ ਮੋਹਰਾ ਬਣ ਗਿਆ ਔਰ ਸੋਸ਼ਲ ਮੀਡੀਆ ਦੇ ਉੱਤੇ ਮਹਿਜ਼ ਇੱਕ ਸਟੇਟਸ ਲਿਖਣ ਦੀ ਵਜ੍ਹਾ ਕਰਕੇ ਇਹਦਾ ਕਤਲ ਕਰ ਦਿੱਤਾ ਗਿਆ। ਕਤਲ ਇੱਕ ਫਿਰਕੇ ਦੇ ਗਲ ਵੱਢ ਦਿੱਤਾ ਗਿਆ। ਹੁਣ ਵੇਖਿਆ ਜਾਵੇ ਤਾਂ ਇਹ ਚੀਜ਼ਾਂ ਤਾਂ ਪਾਰਟ ਨੇ ਨਾ ਜੀ ਇਨਵੈਸਟੀਗੇਸ਼ਨ ਦਾ, ਕਿ ਉਹ ਬੰਦੇ ਕੌਣ ਨੇ, ਕਿੱਥੋਂ ਆਏ, ਉਹਨਾਂ ਨੂੰ ਕੀ ਕਿਸੇ ਨੇ ਪੇ ਕੀਤਾ, ਕਿਵੇਂ ਇਹਨੂੰ ਕਨ੍ਹਈਆ ਲਾਲ ਨੂੰ ਮਰਵਾਇਆ। ਉਹ ਇਨਵੈਸਟੀਗੇਸ਼ਨ ਦੇ ਇੰਤਜ਼ਾਰ ਕੀਤੇ ਤੋਂ ਬਿਨਾਂ ਇੱਕ ਫਿਰਕੇ ਦੇ ਉੱਤੇ ਹਮਲੇ ਹੋਣੇ ਸ਼ੁਰੂ ਹੋ ਗਏ। ਰਾਜਸਥਾਨ ਦੇ ਬਹੁਤੇ ਏਰੀਆਜ਼ ਦੇ ਵਿੱਚ ਇੰਟਰਨੈਟ ਬੰਦ ਕਰ ਦਿੱਤਾ ਗਿਆ। ਜਿੱਥੇ ਇਸ ਵਿਅਕਤੀ ਦਾ ਕੱਲ ਜਿਹੜਾ ਉਹ ਅੰਤਮ ਸੰਸਕਾਰ ਸੀਗਾ, ਉੱਥੇ ਕਰਫਿਊ ਲਾਇਆ ਹੋਇਆ ਸੀ। ਕਰਫਿਊ ਦੇ ਬਾਵਜੂਦ ਵੱਡੀ ਗਿਣਤੀ ਦੇ ਵਿੱਚ ਲੋਕ ਉਦੈਪੁਰ ਦੇ ਇਸ ਦਰਜੀ ਕਨ੍ਹਈਆ ਲਾਲ ਦੇ ਜਿਹੜੀ ਅੰਤਮ ਯਾਤਰਾ ਸੀ ਉਹਦੇ ਵਿੱਚ ਸ਼ਾਮਲ ਹੋਏ। ਨਾਅਰੇਬਾਜ਼ੀ ਕੀਤੀ ਗਈ, ਭੜਕਾਊ ਨਾਅਰੇਬਾਜ਼ੀ ਕੀਤੀ ਗਈ। ਉੱਥੇ ਜਿਹੜੇ 2 ਵਿਅਕਤੀ ਫੜੇ ਗਏ ਆ ਇਸ ਕਤਲ ਦੇ ਮਾਮਲੇ ਦੇ ਵਿੱਚ, ਉਹਨਾਂ ਦੇ ਉੱਤੇ UAPA ਲਾਇਆ ਗਿਆ, ਅਨਲਾਫੁਲ ਐਕਟੀਵਿਟੀ ਪ੍ਰੀਵੈਂਸ਼ਨ ਐਕਟ। ਇਹਦੇ ਤਹਿਤ ਇਹਨਾਂ ਦੀ ਗ੍ਰਿਫਤਾਰੀ ਕੀਤੀ ਗਈ ਹੈ। ਬਾਕੀ ਅਜੇ ਇਨਵੈਸਟੀਗੇਸ਼ਨ ਦਾ ਪਾਰਟ ਹੈ। ਇਹ ਆਖਿਆ ਜਾ ਰਿਹਾ ਕਿ ਇਹਦੀਆਂ ਤਾਰਾਂ ਇੰਟਰਨੈਸ਼ਨਲ ਤੌਰ ਦੇ ਉੱਤੇ ਜੁੜੀਆਂ ਨੇ, ਗੁਆਂਢੀ ਮੁਲਕ ਵੱਲ ਇਸ਼ਾਰਾ ਕੀਤਾ ਜਾ ਰਿਹਾ ਹੈ, ਜਿਹਦੇ ਕਰਕੇ ਇਹਦੀ ਜਾਂਚ ਹੁਣ ਦੇ ਦਿੱਤੀ NIA ਨੂੰ, ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੂੰ। ਉਹ ਪਤਾ ਲਾਊਗੀ ਅੱਗੋਂ ਇਹਦੀ ਬਾਕੀ ਜਿਹੜੀ ਉਹ ਡਿਟੇਲ ਕੀ ਆ। ਰਾਜਸਥਾਨ ਦੇ ਵਿੱਚ ਹਾਲਾਤ ਜਿਹੜੇ ਆ ਉਹ ਚਿੰਤਾਜਨਕ ਬਣੇ ਹੋਏ ਆ। ਰਾਜਸਥਾਨ ਤੋਂ ਅੱਗੇ ਇਹ ਜਿਹੜੀ ਅੱਗ ਹੈ ਉਹ ਫੈਲਣੀ ਸ਼ੁਰੂ ਹੋ ਗਈ ਦੂਜੇ ਸੂਬਿਆਂ ਦੇ ਵਿੱਚ ਵੀ ਜੀ। ਔਰ ਦੂਜੇ ਸੂਬਿਆਂ ਦੇ ਵਿੱਚ ਵੀ ਭੜਕਾਹਟ ਵਾਲੀਆਂ ਵੀਡੀਓਜ਼ ਤੇ ਭੜਕਾਹਟ ਵਾਲੇ ਸੁਨੇਹੇ ਜਿਹੜੇ ਉਹ ਲਾਏ ਜਾ ਰਹੇ ਨੇ। ਸਵਾਲ ਫੇਰ ਉਹੀ ਖੜਾ ਹੁੰਦਾ ਕਿ ਇਸ ਮੁਲਕ ਦੇ ਵਿੱਚ ਕਿਸੇ ਦੀਆਂ ਵੀ ਧਾਰਮਿਕ ਭਾਵਨਾਵਾਂ ਭੜਕਣ ਨੂੰ 1 ਮਿੰਟ ਹੀ ਕਿਉਂ ਲੱਗਦਾ। ਜਿਹੜਾ ਧਾਰਮਿਕ ਵਿਅਕਤੀ ਆ ਉਹਨੂੰ ਧਰਮ ਦਾ ਐਡਾ ਫਿਕਰ ਜਿਹੜਾ ਜ਼ਿਆਦਾ ਕਿਉਂ ਆ। ਜਿਹੜਾ ਵੀ ਕੋਈ ਵੀ ਧਰਮ ਹੈ
ਉਹ ਏਡਾ ਕਮਜ਼ੋਰ ਨਹੀਂ ਹੁੰਦਾ ਕਿ ਕਿਸੇ ਇੱਕ ਵਿਅਕਤੀ ਦੇ ਕੋਈ ਦੋ ਲਾਈਨਾਂ ਲਿਖ ਦੇਣ ਦੇ ਨਾਲ, ਦੋ ਚੀਜ਼ਾਂ ਬੋਲ ਦੇਣ ਦੇ ਨਾਲ ਉਹਨੂੰ ਖਤਰਾ ਖੜਾ ਹੋ ਜੇ। ਇੱਕ ਜੀ ਜੀ ਮੰਨ ਲਓ ਜੇ ਕੋਈ ਕਿਸੇ ਨੇ ਭੱਦੀ ਗੱਲ ਲਿਖੀ ਆ, ਉਹਦਾ ਜਵਾਬ ਭੱਦੀ ਭਾਸ਼ਾ ਦੇ ਵਿੱਚ ਜੇ ਦੇਣਾ ਕਦੇ ਵੀ ਸਿਆਣਪ ਨਹੀਂ ਹੁੰਦੀ। ਜਿਹੜੇ ਲੋਕ ਇਹ ਕਹਿੰਦੇ ਆ ਕਿ ਮੇਰੇ ਧਰਮ ਨੂੰ ਖਤਰਾ ਖੜਾ ਹੋ ਗਿਆ, ਮੇਰੇ ਧਰਮ ਦੇ ਬਾਰੇ ਦੇ ਵਿੱਚ ਆਹ ਚੀਜ਼ ਬੋਲ ਦਿੱਤੀ, ਸਵਾਲ ਇਹ ਆ ਕਿ ਉਹਨਾਂ ਨੂੰ ਧਰਮ ਦੇ ਠੇਕੇਦਾਰ ਬਣਾਇਆ ਕਿਹਨੇ? ਇੱਥੋਂ ਹੀ ਸਾਰੀ ਕਹਾਣੀ ਜਿਹੜੀ ਆ ਜੀ ਉਹ ਚੱਲ ਰਹੀ ਆ। ਧਰਮ ਦੇ ਨਾਂ ਦੇ ਉੱਤੇ ਲੋਕਾਂ 'ਚ ਵੰਡੀਆਂ ਪਾਈਆਂ ਜਾ ਰਹੀਆਂ ਨੇ। ਮੈਂ ਸਮਝਦਾ ਹੈ ਕਿ ਅੱਜ ਇਹ ਸਭ ਤੋਂ ਵੱਡੀ ਫਿਕਰਮੰਦੀ ਵਾਲੀ ਗੱਲ ਜਿਹੜੇ ਇਸ ਪਲੇਟਫਾਰਮ ਦੇ ਉੱਤੇ ਆਪਾਂ ਕਈ ਦਿਨਾਂ ਤੋਂ ਕਰ ਰਹੇ ਹਾਂ, ਸੋਸ਼ਲ ਮੀਡੀਆ ਇਹਦੇ ਵਿੱਚ ਬਹੁਤ ਵੱਡਾ ਰੋਲ ਇਸ ਵੇਲੇ ਨਿਭਾ ਰਿਹਾ ਜੀ। ਇਹ ਲੋਕਾਂ ਦਾ ਹਥਿਆਰ ਜਿਹੜਾ ਲੋਕਾਂ ਦੇ ਵਾਸਤੇ ਵਰਤਿਆ ਜਾਣਾ ਚਾਹੀਦਾ ਸੀ। ਇਹ ਕੰਧ ਤੇ ਲਿਖਿਆ ਜਿਹੜਾ ਜੀ ਪੜ੍ਹ ਹੋ ਰਿਹਾ ਕਿ ਬਹੁਤੀ ਦੇਰ ਇਹ ਲੋਕਾਂ ਦੇ ਹੱਥਾਂ ਦੇ ਵਿੱਚ ਨਹੀਂ ਰਹਿਣਾ, ਆਮ ਲੋਕਾਂ ਦੇ, ਔਰ ਇਹ ਲੋਕਾਂ ਦੇ ਹੱਥਾਂ ਤੋਂ ਖੁੱਸ ਜਾਣਾ। ਕਿਉਂਕਿ ਜਿਸ ਤਰੀਕੇ ਦੇ ਨਾਲ ਜੋ ਜਿਹੜੀਆਂ ਕੁਝ ਧਿਰਾਂ ਇਹ ਚਾਹੁੰਦੀਆਂ ਸੀ, ਜਿਹੜੀਆਂ ਇਹਦੇ ਤੋਂ ਡਰਦੀਆਂ ਸੀ ਸਿਆਸੀ ਧਿਰਾਂ, ਉਹਨਾਂ ਨੇ ਇਸ ਜਿਹੜਾ ਸੋਸ਼ਲ ਮੀਡੀਆ ਜਿਹੜਾ ਪਲੇਟਫਾਰਮ ਹੈ ਇਹਦੀ ਇੰਨੀ ਕੁ ਭੰਡੀ ਕਰ ਦਿੱਤੀ ਆ, ਇਹਨੂੰ ਇੰਨਾ ਕੁ ਬਦਨਾਮ ਕਰ ਦਿੱਤਾ, ਇਹਨੂੰ ਇੰਨਾ ਕੁ ਖਤਰਨਾਕ ਬਣਾ ਦਿੱਤਾ ਕਿ ਤੁਸੀਂ ਦੇਖਿਓ ਹੌਲੀ ਹੌਲੀ ਜਿਹੜੇ ਬਹੁਤੇ ਲੋਕ ਨੇ ਉਹ ਇਹਦੇ ਤੋਂ ਕਿਨਾਰਾ ਕਰ ਜਾਣਗੇ ਤੇ ਇਹਦੇ ਉੱਤੇ ਸਿਰਫ IT ਜਿਹੜੇ ਵਿੰਗ ਵਾਲੇ ਤੇ ਜਿਹੜੇ ਟ੍ਰੋਲ ਆਰਮੀ ਵਾਲੇ ਉਹੀ ਰਹਿ ਜਾਣਗੇ। ਆਮ ਬੰਦਾ ਇਹਦੇ ਉੱਤੇ ਤੁਹਾਨੂੰ ਘੱਟ ਦਿਸੂਗਾ, ਕਿਉਂਕਿ ਜਿਹੜਾ ਇੰਟੈਲੈਕਚੁਅਲ ਵਰਗ ਹੈ, ਜਿਹੜਾ ਅਕਸਰ ਸੁਸਾਇਟੀ ਦੇ ਵਿੱਚ ਚੰਗੇ ਰੋਲ ਨਿਭਾਉਂਦਾ, ਉਹ ਖੁਦ ਨੂੰ ਸੋਸ਼ਲ ਮੀਡੀਆ ਤੋਂ ਲਾਂਭੇ ਕਰ ਲਊਗਾ ਤੇ ਇਹਦਾ ਸਭ ਤੋਂ ਵੱਡਾ ਨੁਕਸਾਨ ਜਿਹੜਾ ਉਹ ਹੋਊਗਾ ਆਮ ਲੋਕਾਂ ਨੂੰ। ਜੀ 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 ਜੱਗੂ ਭਗਵਾਨਪੁਰੀਏ ਦੀ ਗੱਲ ਕਰੀਏ, ਪਨੂ ਸਾਹਿਬ, ਲਾਰੈਂਸ ਬਿਸ਼ਨੋਈ ਤੋਂ ਬਾਅਦ ਹੁਣ ਇਹ ਵੀ ਪੰਜਾਬ ਪੁਲਿਸ ਦੇ ਕੋਲ ਰਿਮਾਂਡ ਤੇ ਹੈ ਜੀ। ਦੇਖੋ ਜਿਵੇਂ ਜਿਵੇਂ ਇਹ ਚੀਜ਼ਾਂ ਪੜ੍ਹ ਰਹੇ ਆ, ਜਿਵੇਂ ਜਿਵੇਂ ਚੀਜ਼ਾਂ ਇਹ ਦੇਖ ਰਹੇ ਆ, ਸੁਣ ਰਹੇ ਆ, ਇਹ ਬੜਾ ਅਫਸੋਸ ਹੋ ਰਿਹਾ ਕਿ ਪੰਜਾਬੀ ਕਿੱਧਰ ਨੂੰ ਤੁਰ ਪਏ। ਇਹ ਪਤਾ ਨਹੀਂ ਕਿਹੜੀ ਕਿਸ ਜਗ੍ਹਾ ਦੇ ਉੱਤੇ ਇਹਨਾਂ ਨੇ ਪਹੁੰਚਣਾ, ਕਿਉਂਕਿ ਜਿਹੜੀ ਅਜਿਹੀ ਦੌੜ ਹੈ ਇਹ ਕਿਸੇ ਵੀ ਮੰਜ਼ਿਲ ਦੇ ਉੱਤੇ ਨਹੀਂ ਲੈ ਕੇ ਜਾਂਦੀ, ਚਾਹੇ ਉਹ ਡਰੱਗ ਦੇ ਧੰਦੇ ਦੇ ਨਾਲ ਜੁੜਿਆ ਹੋਇਆ, ਚਾਹੇ ਗੈਂਗਸਟਰ ਦੇ ਧੰਦੇ ਦੇ ਨਾਲ ਜੁੜਿਆ ਹੋਇਆ ਹੈ। ਇਹ ਵਨ ਵੇ ਟ੍ਰੈਫਿਕ ਹੈ, ਜਿਹੜਾ ਇਹਦੇ ਵਿੱਚ ਪੈ ਗਿਆ ਉਹ ਮੁੜ ਕੇ ਵਾਪਸ ਨਹੀਂ ਆ ਸਕਦਾ। ਮੌਤ ਹੈ ਵਾਪਸ, ਚਾਹੇ ਡਰੱਗ ਲੈ ਕੇ ਮਰ ਜਾਓ ਤੇ ਚਾਹੇ ਗੈਂਗਸਟਰ ਬਣ ਕੇ ਮਰ ਜਾਓ, ਕਿਸੇ ਨਾ ਕਿਸੇ ਰੂਪ ਦੇ ਵਿੱਚ ਤਾਂ ਮਰ ਹੀ ਜਾਣਾ ਹੁੰਦਾ। ਪਰ ਇਹ ਜਿਹੜੇ ਪੰਜਾਬੀਆਂ ਦੇ ਵਿੱਚ ਇਹ ਪਤਾ ਨਹੀਂ ਕਿਹੋ ਜਿਹੀ ਮਰਨ ਮਿੱਟੀ ਚੜੀ ਹੋਈ ਆ ਕਿ ਇੱਟ ਪੱਟਿਆ ਗੈਂਗਸਟਰ ਨਿਕਲ ਰਿਹਾ ਇਸ ਵੇਲੇ, ਸੌਖਾ ਪੈਸਾ ਬਣਨ ਲੱਗ ਗਿਆ। ਇਹਦੇ ਉੱਤੇ ਕਦੇ ਵੀ ਵਿਚਾਰ ਚਰਚਾ ਹੋਈ ਨਹੀਂ। ਪਿਛਲੇ ਦਿਨ ਯੂਨੀਵਰਸਿਟੀ ਦੇ ਵਿੱਚ ਇੱਕ ਸੈਮੀਨਾਰ ਹੋਇਆ, ਮੈਂ ਉੱਥੇ ਵੀ ਗੱਲ ਕਹੀ ਸੀ ਕਿ ਇਹਦੇ ਉੱਤੇ ਤਾਂ ਇਹੋ ਜਿਹੇ ਸੈਮੀਨਾਰ ਦੇਰ ਪਹਿਲਾਂ ਸਟਾਰਟ ਹੋਣੇ ਚਾਹੀਦੇ ਸੀ, ਨਹੀਂ ਹੋਏ। ਕਿਉਂ? ਕਿਉਂਕਿ ਕੋਈ ਬੋਲਣਾ ਨਹੀਂ ਚਾਹੁੰਦਾ ਜੀ। ਬੋਲਣਾ ਕਿਉਂ ਨਹੀਂ ਚਾਹੁੰਦਾ? ਉਹ ਇਹ ਸਮਝਦਾ ਹੈ ਕਿ ਮੇਰੀ ਜਾਨ ਕੀਮਤੀ ਆ, ਮੈਂ ਆਪਣੀ ਜਾਨ ਕਿਉਂ ਗਵਾਵਾਂ? ਮਰਦੇ ਨੇ ਤੇ ਲੋਕਾਂ ਦੇ ਪੁੱਤ ਮਰੀ ਜਾਣ। ਜਿਹੜੇ ਸਿੰਗਰ ਲੋਕਾਂ ਨੂੰ ਭੜਕਾਉਂਦੇ ਰਹੇ, ਉਹ ਕਿਹੋ ਜਿਹੇ ਗੀਤ ਗਾ ਕੇ, ਬਹੁਤ ਸਾਰੀਆਂ ਮਿਸਾਲਾਂ ਨੇ, ਕਿਸੇ ਇੱਕ ਦੇ ਉੱਤੇ ਨਿਸ਼ਾਨਾ ਕਿਉਂ ਲਾਉਣਾ? ਬਹੁਤ ਸਾਰੇ ਨੇ ਜਿਨ੍ਹਾਂ ਨੇ ਧੰਦਾ ਹੀ ਇਹ ਫੜ ਲਿਆ ਕਿ ਲੋਕਾਂ ਨੂੰ ਭੜਕਾਉਣਾ। ਗਨ ਕਲਚਰ ਉਹਨਾਂ ਨੇ ਪ੍ਰਮੋਟ ਕੀਤਾ, ਗਾਲ ਕਲਚਰ ਉਹਨਾਂ ਨੇ ਪ੍ਰਮੋਟ ਕੀਤਾ। ਅੱਜ ਹਾਲਾਤ ਜਿਹੜੇ ਇਹ ਬਣੇ ਹੋਏ ਆ ਕਿ ਉਹ ਉਹਦੇ ਵਿੱਚ ਘਿਰ ਗਏ ਆਪ ਹੀ, ਔਰ ਆਪ ਇੰਨੇ ਡਰਪੋਕ ਨਿਕਲੇ ਕਿ ਇਹ ਜਿਹੜੇ ਗੈਂਗਸਟਰ ਸੀ ਇਹਨਾਂ ਨੂੰ ਐਕਸਟੋਰਸ਼ਨ ਮਨੀ ਦਿੰਦੇ ਰਹੇ, ਇਹਨਾਂ ਨੂੰ ਫਰੌਤੀ ਦਾ ਪੈਸਾ ਦਿੰਦੇ ਰਹੇ ਆਪਣੀ ਜਾਨ ਦੀ ਰਖਵਾਲੀ ਦੇ ਵਾਸਤੇ, ਤੇ ਲੋਕਾਂ ਨੂੰ ਇਹ ਕਹਿੰਦੇ ਰਹੇ ਵੀ ਚੱਕ ਲੋ ਰਿਵਾਲਵਰ ਰਫਲਾ। ਮਤਲਬ ਲੋਕਾਂ ਨੂੰ ਤਾਂ ਭੜਕਾਉਂਦੇ ਰਹੇ, ਆਪ ਇਹਨਾਂ ਤੋਂ ਡਰੀ ਗਏ। ਅੱਜ ਹਾਲਾਤ ਜਿਹੜੇ ਪੰਜਾਬ ਦੇ ਇੱਥੋਂ ਤੱਕ ਬਣ ਗਏ ਕਿ ਕਦੇ ਕਿਸੇ ਨੇ ਸੋਚਿਆ ਕਿ ਪੰਜਾਬ ਦੀ ਕਿੰਨੀ ਬਦਨਾਮੀ ਇਸ ਵੇਲੇ ਹੋ ਰਹੀ ਹੈ। ਕਿਤੇ ਇਹ ਚੀਜ਼ਾਂ ਦੂਜੇ ਭਾਈਚਾਰਿਆਂ ਨੂੰ ਪਤਾ ਨਹੀਂ ਹੈ ਕਿ ਇੱਕ ਸਿੰਗਰ ਜਿਹੜਾ ਚਲੋ ਕੁਝ ਵੀ ਉਹ ਗਾਉਂਦਾ ਹੋਵੇ, ਤੁਸੀਂ ਉਹਦੇ ਨਾਲ ਸਹਿਮਤ ਹੋ ਜਾਂ ਨਹੀਂ ਹੋ, ਉਹਦਾ ਕਤਲ ਕਿਵੇਂ ਕੀਤਾ ਜਾ ਸਕਦਾ? ਕਿ ਤੁਹਾਨੂੰ ਕਿਹਨੇ ਹੱਕ ਦਿੱਤਾ ਕਿ ਤੁਸੀਂ ਉਹਨੂੰ ਕਤਲ ਕਰ ਦਿਓ? ਮੈਂ ਉਹਦੇ ਗੀਤ ਨਹੀਂ ਕਦੀ ਵੀ ਸੁਣੇ, ਨਾ ਉਹਦੀ ਗਾਇਕੀ ਦੇ ਨਾਲ 1% ਵੀ ਸਹਿਮਤ ਸੀ, ਪਰ ਕਤਲ ਦੇ ਨਾਲ ਸਹਿਮਤ ਥੋੜੀ ਨਾ ਹੋਇਆ ਜਾ ਸਕਦਾ। ਉਹ ਪੂਰੀ ਦੁਨੀਆ ਨੇ ਵੇਖਿਆ। ਅੱਜ ਜਦੋਂ ਜਿਹੜੀਆਂ ਖਬਰਾਂ ਚੱਲ ਰਹੀਆਂ ਨੇ, ਇੱਕ ਇੱਥੋਂ ਫੜ ਰਿਹਾ ਗੈਂਗਸਟਰ, ਦੋ ਉੱਥੋਂ ਲੈ ਦੇ
ਇਹਨੇ ਰੇਕੀ ਕੀਤੀ, ਇਹਨੇ ਆ ਕੀਤਾ। ਅਸੀਂ ਤਾਂ ਵਿਸ਼ਵਾਸ ਗਵਾ ਚੁੱਕੇ ਹਾਂ ਸਾਰਾ ਕੁਝ। ਜੇ ਉਹ ਕਿਸੇ ਫੈਨ ਦੇ ਨਾਲ ਫੋਟੋ ਖਿਚਵਾ ਰਿਹਾ ਸੀਗਾ ਤੇ ਉਹਨੂੰ ਥੋੜੀ ਪਤਾ ਸੀ ਵੀ ਇਹ ਬੰਦਾ ਉਹਦੀ ਰੇਕੀ ਕਰ ਰਿਹਾ। ਜੀ ਸਹੀ ਹੈ। ਅਸੀਂ ਗੱਲਾਂ ਬਹੁਤ ਕਰਦੇ ਹਾਂ ਕਿ ਅਸੀਂ ਬੜੇ ਵਿਸ਼ਵਾਸ ਵਾਲੇ ਲੋਕ ਹਾਂ ਜੀ, ਅਸੀਂ ਇਹ ਤਾਂ ਮਹਿਜ਼ ਗੱਲਾਂ ਕਿਤਾਬੀ ਨੇ। ਅਸੀਂ ਸਭ ਤੋਂ ਬੇਵਿਸ਼ਵਾਸੇ ਲੋਕ ਜਿਹੜੇ ਹੋ ਗਏ ਆ, ਇਹ ਨਹੀਂ ਪਤਾ ਜਿਹੜਾ ਤੁਹਾਡੇ ਨਾਲ ਬੈਠਾ ਉਹ ਤੁਹਾਡੀ ਰੇਕੀ ਨਹੀਂ ਕਰ ਰਿਹਾ ਜੀ। ਇਹੋ ਜਿਹੇ ਹਾਲਾਤ ਜਿਹੜੇ ਉਹ ਬਣ ਗਏ। ਪਹਿਲਾਂ ਜਿਹੜਾ ਲਾਰੈਂਸ ਬਿਸ਼ਨੋਈ ਸੀ ਉਹਨੂੰ ਲਿਆਂਦਾ ਰਿੜਕਿਆ, ਔਰ ਇਹ ਕਿਹਾ ਜਾ ਰਿਹਾ ਕਿ ਉਹਨੇ ਕਰੋੜਾਂ ਦੀ 25 ਕਰੋੜ ਰੁਪਈਆ ਤਾਂ ਉਹ ਮੰਨ ਗਿਆ ਕਿ ਉਹਨੇ ਐਕਸਟੋਰਸ਼ਨ ਮਨੀ ਇੱਥੇ ਇਕੱਠੀ ਕੀਤੀ ਆ ਪੰਜਾਬ ਦੇ ਵਿੱਚੋਂ ਬਿਜ਼ਨਸਮੈਨਾਂ ਤੋਂ। ਅੱਛਾ, ਹੁਣ ਸਵਾਲ ਪ੍ਰਵੀਨ ਇਹ ਆ ਕਿ ਉਹ ਬਿਜ਼ਨਸਮੈਨ ਕੌਣ ਨੇ, ਉਹ ਕਿਉਂ ਨਹੀਂ ਸਾਹਮਣੇ ਆਏ ਜੀ? ਉਹ ਸਿੰਗਰ ਕੌਣ ਨੇ, ਉਹ ਕਿਉਂ ਨਹੀਂ ਸਾਹਮਣੇ ਆਏ? ਕਿਉਂਕਿ ਡਰਪੋਕ ਨੇ, ਉਹ ਇਹ ਸਮਝਦੇ ਨੇ ਪੈਸਾ ਦੇ ਦਿਓ, ਕੀ ਲੋੜ ਆ ਐਵੇਂ ਫਸਣ ਦੀ, ਬੱਚੇ ਪਾਲੋ। ਜਿਵੇਂ ਅਕਸਰ ਇਹ ਕਿਹਾ ਜਾਂਦਾ ਵੀ ਤੁਸੀਂ ਕਿਉਂ ਬੋਲਦੇ ਹੋ, ਚੁੱਪ ਕਰੋ, ਆਪਣੇ ਬੱਚੇ ਪਾਲੋ, ਆਰਾਮ ਦੇ ਨਾਲ ਰਹੋ। ਤੋ ਉਹ ਜਿਹੜਾ ਜੀ ਕਲਚਰ ਜਿਹੜਾ ਪੰਜਾਬੀਆਂ ਦੇ ਵਿੱਚ ਡਰਪੋਕ ਕਲਚਰ ਪੈਦਾ ਕਰ ਦਿੱਤਾ ਗਿਆ। ਔਰ ਹੁਣ ਜਿਹੜੀ ਪੰਜਾਬ ਦੀ ਪੁਲਿਸ ਹੈ ਉਹ ਜੱਗੂ ਭਗਵਾਨਪੁਰੀਏ ਨੂੰ ਲੈ ਕੇ ਆਈ ਹੈ। ਕੁਝ ਅਗਲੇ ਭੇਦ ਜਿਹੜੇ ਉਹ ਜੱਗੂ ਭਗਵਾਨਪੁਰੀਆ ਖੋਲੂਗਾ। ਇਹ ਕਿਹਾ ਜਾ ਰਿਹਾ ਕਿ ਜਿਹੜੇ 4 ਸ਼ਾਰਪ ਸ਼ੂਟਰ ਨੇ ਮਾਰਿਆ, ਉਹਦੇ ਵਿੱਚੋਂ 2 ਸ਼ਾਰਪ ਸ਼ੂਟਰ ਪ੍ਰੋਵਾਈਡ ਕਰਾਏ ਸੀਗੇ ਜੱਗੂ ਭਗਵਾਨਪੁਰੀਏ ਨੇ। ਇਹ ਕਿਹੋ ਜੀ ਸਰਵਿਸ ਸ਼ੁਰੂ ਕਰ ਬੈਠੇ ਆ ਜੀ ਪੰਜਾਬੀ, ਕਿ 2 ਸ਼ਾਰਪ ਸ਼ੂਟਰ ਉਹਨੇ ਪ੍ਰੋਵਾਈਡ ਕਰਾਏ, 2 ਉਹਨੇ ਕਰਵਾਏ। ਇੱਕ ਹਰਿਆਣੇ ਤੋਂ ਸੀਗਾ ਜੀ, ਇੱਕ ਉੱਤਰ ਪ੍ਰਦੇਸ਼ ਤੋਂ ਸੀਗਾ ਜੀ, ਜਾ ਕੇ ਗੁਜਰਾਤ ਦੇ ਵਿੱਚੋਂ ਫੜ ਲਏ ਜੀ। ਕਿੰਨਾ ਕੁਝ ਇਨਵੋਲਵ ਕਰੀ ਬੈਠੇ ਨੇ, ਕਿੱਡਾ ਵੱਡਾ ਜਾਲ ਜਿਹੜਾ ਉਹ ਬੁਣੀ ਬੈਠੇ ਨੇ ਪੰਜਾਬ ਸੇ ਉਹਨੂੰ ਤਬਾਹ ਕਰਨ ਦੇ ਵਾਸਤੇ, ਉਸ ਧਰਤੀ ਨੂੰ ਤਬਾਹ ਕਰਨ ਦੇ ਵਾਸਤੇ। ਜਿਸ ਧਰਤੀ ਨੇ ਇਹਨਾਂ ਨੂੰ ਆਈਡੈਂਟਿਟੀ ਦਿੱਤੀ ਹੈ, ਜਿਸ ਧਰਤੀ ਨੇ ਇਹਨਾਂ ਨੂੰ ਖਾਣ ਜੋਗੇ ਛੱਡਿਆ, ਜਿਸ ਧਰਤੀ ਨੇ ਇਹਨਾਂ ਨੂੰ ਨਾਮ ਦਿੱਤਾ, ਜਿਹੜੀ ਇਹ ਬੋਲੀ ਬੋਲਦੇ ਆ ਉਸ ਧਰਤੀ ਦੇ ਨਾਲ ਜੁੜੀ ਹੋਈ ਬੋਲੀ ਹੈ, ਇਹ ਤਾਂ ਉਹਦੇ ਕਪੁੱਤ ਨੇ ਔਰ ਉਹਦੇ ਹੀ ਦੁਸ਼ਮਣ ਜਿਹੜੇ ਉਹ ਬਣੇ ਬੈਠੇ ਨੇ। ਇਹਨਾਂ ਨੂੰ ਕਿਹਨੇ ਹੱਕ ਦਿੱਤਾ ਕਿ ਕਾਨੂੰਨ ਆਪਣੇ ਹੱਥਾਂ ਦੇ ਵਿੱਚ ਇਹ ਲੈਣ ਤੇ ਉਹ ਕਿਸੇ ਦਾ ਪੁੱਤ ਜਿਹੜਾ ਉਹ ਖਪਾ ਦੇਣ? ਵੇਖਣਾ ਹੁਣ ਇਹ ਹੋਊਗਾ ਕਿ ਜਿਹੜੀ ਇਹ ਸਾਰਾ ਕੁਝ ਚੱਲ ਰਿਹਾ, ਕਿਉਂਕਿ 1 ਮਹੀਨਾ ਹੋ ਗਿਆ ਕੱਲ ਸਿੱਧੂ ਮੂਸੇਵਾਲੇ ਦੇ ਕਤਲ ਹੋਏ ਨੂੰ, ਵੀ ਇਹਦੇ ਵਿੱਚੋਂ ਕਿੰਨਾ ਕੁਝ ਨਿਕਲਦਾ। ਹਾਂ, ਇੰਨਾ ਜ਼ਰੂਰ ਹੈ ਕਿ ਲਾਰੈਂਸ ਬਿਸ਼ਨੋਈ ਦਾ ਪਹਿਲਾ ਰਿਮਾਂਡ ਪੰਜਾਬ ਪੁਲਿਸ ਨੂੰ ਨਹੀਂ ਮਿਲਦਾ ਰਿਹਾ, ਹੁਣ ਮਿਲਿਆ ਤੇ ਹੁਣ ਰੋਹ ਦੇ ਵਿੱਚ ਕਈ ਜ਼ਿਲ੍ਹਿਆਂ ਦੀ ਪੁਲਿਸ ਲੱਗੀ ਹੋਈ ਆ। ਛੇਤੀ ਕੀਤਿਆਂ ਉਹਦਾ ਰਿਮਾਂਡ ਖਤਮ ਨਹੀਂ ਹੋਣ ਲੱਗਿਆ। ਇੱਕ ਜ਼ਿਲ੍ਹੇ ਦਾ ਖਤਮ ਹੋਊਗਾ, ਦੂਜੇ ਜ਼ਿਲ੍ਹੇ ਵਾਲੇ ਨੇ ਜਿਹੜਾ ਉਹ ਤੋੜ ਲੈਣਾ। ਇਹ ਲੱਗਦਾ ਹੈ ਕਿ ਜੱਗੂ ਭਗਵਾਨਪੁਰੀਏ ਦੇ ਉੱਤੇ ਵੀ, ਕਿਉਂਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਮਾਮਲੇ ਦਰਜ ਨੇ, ਇਸ ਕਰਕੇ 8 ਦਿਨ ਦਾ ਪੁਲਿਸ ਰਿਮਾਂਡ ਤਾਂ ਉਹਦਾ ਜਿਹੜਾ ਮਿਲ ਗਿਆ ਇੱਥੇ ਅੰਮ੍ਰਿਤਸਰ ਦੇ ਵਿੱਚ ਪੇਸ਼ ਕਰਕੇ ਉਹਨੂੰ। ਉਹਦੇ ਤੋਂ ਬਾਅਦ ਅਗਲਾ ਕਿੰਨਾ ਮਿਲਦਾ, ਕਿਉਂਕਿ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਉਹਦੇ ਉੱਤੇ ਮਾਮਲੇ ਦਰਜ ਨੇ, ਉਹਨਾਂ ਦੇ ਵਾਸਤੇ ਵੀ ਇਨਵੈਸਟੀਗੇਸ਼ਨ ਜਿਹੜੀ ਉਹ ਚੱਲਦੀ ਜਾਊਗੀ। ਇਨਵੈਸਟੀਗੇਸ਼ਨ ਦੇ ਵਿੱਚੋਂ ਕੀ ਨਿਕਲਦਾ ਉਹ ਬਾਅਦ ਵਾਲੀਆਂ ਗੱਲਾਂ ਨੇ। ਇੰਨਾ ਜ਼ਰੂਰ ਆ ਕਿ ਇਸ ਸਭ ਕਾਸੇ ਦੇ ਵਿੱਚੋਂ ਜਿਹੜੀ ਚੀਜ਼ ਨਿਕਲ ਰਹੀ ਹੈ ਸਭ ਤੋਂ ਵੱਡੀ, ਉਹ ਹੈ ਨਿਰਾਸ਼ਾ, ਕਿ ਪੰਜਾਬ ਜਿਹੜਾ ਉਹਦੇ ਕੀ ਹਾਲਾਤ ਇਹਨਾਂ ਲੋਕਾਂ ਨੇ ਬਣਾ ਦਿੱਤੇ ਜੀ। ਪੰਨੂ ਸਾਹਿਬ, ਪੰਜਾਬ ਪੁਲਿਸ ਮੁਖੀ ਦੀ ਗੱਲ ਕਰੀਏ, ਕਹਿੰਦੇ ਭੰਵਰਾ ਸਾਹਿਬ ਦੀ ਹੁਣ ਛੁੱਟੀ ਹੋ ਸਕਦੀ ਹੈ ਜੀ। ਦੇਖੋ, ਜਦੋਂ ਚੰਨੀ ਸਰਕਾਰ ਮਸਲੇ ਹੱਲ ਕਰਨ ਵਾਲੀ ਜਾਣ ਵਾਲੀ ਸੀਗੀ ਤੇ ਉਦੋਂ ਜਾਂਦਿਆਂ ਉਹਨਾਂ ਨੇ ਇਹ ਨਵੇਂ ਡੀਜੀਪੀ ਦੇ ਨਾਮ ਦੇ ਉੱਤੇ ਸਹੀ ਪਾਈ ਸੀਗੀ, ਜਦੋਂ ਚੋਣ ਜ਼ਾਬਤਾ ਅਜੇ ਲੱਗਣ ਵਾਲਾ ਸੀਗਾ ਉਸ ਵੇਲੇ। ਕਿਉਂਕਿ ਉਦੋਂ ਕੁਝ ਦਿਨ ਪਹਿਲਾਂ ਕੁਝ ਸਮੇਂ ਦੇ ਵਾਸਤੇ ਜਿਹੜੇ ਸੀਗੇ ਉਹ ਡੀਜੀਪੀ ਬਣਾਏ ਗਏ ਸੀ, ਜਿਨ੍ਹਾਂ ਨੇ ਮਾਮਲਾ ਦਰਜ ਕੀਤਾ ਵਿਕਰਮ ਮਜੀਠੀਆ ਦੇ ਉੱਤੇ NDPS ਐਕਟ ਦੇ ਤਹਿਤ। ਕਿਉਂਕਿ ਕੋਈ ਵੀ ਡੀਜੀਪੀ ਇਹ ਮਾਮਲਾ ਦਰਜ ਕਰਨ ਦੇ ਵਾਸਤੇ ਤਿਆਰ ਨਹੀਂ ਸੀਗਾ। ਸਿਧਾਰਥ ਚਟੋਪਾਧਿਆ, ਉਹਨਾਂ ਨੇ ਰਿਟਾਇਰ ਹੋ ਜਾਣਾ ਸੀਗਾ 31 ਮਾਰਚ ਨੂੰ, ਤੇ ਉਦੋਂ ਪਹਿਲਾਂ ਇਹ VK ਭਾਵਰਾ ਜਿਹੜੇ ਉਹਨਾਂ ਨੂੰ ਲਾਇਆ ਗਿਆ ਡੀਜੀਪੀ। ਇਹ ਕਿਹਾ ਜਾ ਰਿਹਾ ਹੈ ਕਿ ਜਦੋਂ ਨਵੀਂ ਸਰਕਾਰ ਬਣੀ ਆਮ ਆਦਮੀ ਪਾਰਟੀ ਦੀ, ਤੇ ਉਹਨਾਂ ਨੂੰ ਇਹ ਲੱਗਿਆ ਕਿ VK ਭਾਵਰਾ ਦੇ ਨਾਲ ਸਰਵਾਈਵ ਕੀਤਾ ਜਾਵੇ, ਕਿਉਂਕਿ ਉਹਨਾਂ ਨੂੰ ਇਹ ਵੀ ਲੱਗਿਆ ਕਿ VK ਭਾਵਰਾ ਦਾ ਕੋਈ ਵੱਡਾ ਗਰੁੱਪਿਜ਼ਮ ਦੇ ਵਿੱਚ ਰੋਲ ਨਹੀਂ ਰਿਹਾ ਤੇ ਉਹ ਕਿਸੇ ਸਿਆਸੀ ਪਾਰਟੀ ਦੇ ਨਾਲ ਬਹੁਤੇ ਕਰੀਬੀ ਨਹੀਂ ਰਹੇ, ਇਹ ਉਹਨਾਂ ਦਾ ਮੰਨਣਾ ਸੀ। ਉਦੋਂ ਬਾਅਦ ਜਿਹੜੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਹੈ ਪੰਜਾਬ ਦੀ, ਜਿਸ ਕਿਸਮ ਦੇ ਨਾਲ ਵਿਗੜਨੀ ਸ਼ੁਰੂ ਹੋਈ ਜਾਂ ਪ੍ਰਚਾਰਨੀ ਸ਼ੁਰੂ ਹੋਈ,
ਹਾਂਜੀ। ਇੱਕਦਮ ਜਿਹੜੀਆਂ ਵਾਰਦਾਤਾਂ ਸੀ ਉਹਦੇ ਵਿੱਚ ਵਾਧਾ ਹੋਇਆ। ਪੁਲਿਸ ਦੇ ਹੱਥ ਬਹੁਤ ਕੁਝ ਹੁੰਦਾ, ਪੁਲਿਸ ਨੇ ਬਹੁਤ ਕੁਝ ਕਰਵਾ ਦੇਣਾ ਹੁੰਦਾ। ਜੀ। ਜਿਹੜੇ ਆਫੀਸਰ ਨੇ ਬੈਠੇ ਹਾਈ ਰੈਂਕ ਦੇ, ਜਾਂ ਤਾਂ ਉਹਨਾਂ ਨੂੰ ਹਦਾਇਤਾਂ ਨੇ ਜਾਂ ਕੀ ਰੀਜ਼ਨ ਹੈ, ਉਹ ਲੋਕਾਂ ਦੇ ਕੰਮ ਕਰਨ ਦੇ ਵਾਸਤੇ ਤਿਆਰ ਨਹੀਂ। ਇਹ ਕਿਹਾ ਜਾਂਦਾ ਕਿ ਉਹਨਾਂ ਦੇ ਮੂੰਹ ਨੂੰ ਲੱਗਿਆ ਖੂਨ, ਇਸ ਕਰਕੇ ਉਹ ਅਜੇ ਵੀ ਉਹਨਾਂ ਨੂੰ ਇਹ ਚੀਜ਼ ਪਚ ਨਹੀਂ ਰਹੀ ਕਿ ਪੰਜਾਬ ਦੇ ਵਿੱਚ ਸਰਕਾਰ ਜਿਹੜੀ ਉਹ ਬਦਲ ਗਈ ਹੋਈ ਹੈ। ਹੁਣ ਜਿਹੜੀ ਮੌਜੂਦਾ ਪੰਜਾਬ ਸਰਕਾਰ ਹੈ ਉਹ ਇਹ ਸਮਝਦੀ ਹੈ ਕਿ ਸੰਗਰੂਰ ਦੇ ਵਿੱਚ ਜਿਹੜੀ ਬਾਈ ਇਲੈਕਸ਼ਨ ਹੋਈ ਆ, ਉੱਥੇ ਹਾਰਨ ਦਾ ਇੱਕ ਕਾਰਨ ਇਹ ਸੀ ਕਿ ਵਿਰੋਧੀ ਧਿਰ ਨੇ ਇਸ ਚੀਜ਼ ਨੂੰ ਵੱਡੇ ਪੱਧਰ ਦੇ ਉੱਤੇ ਪ੍ਰਚਾਰਿਆ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਜਿਹੜੀ ਉਹ ਠੀਕ ਨਹੀਂ। ਜਿਹੜੀਆਂ ਮੀਟਿੰਗਾਂ ਪੁਲਿਸ ਦੇ ਨਾਲ ਪਿਛਲੇ ਸਮੇਂ ਦੇ ਦੌਰਾਨ ਹੁੰਦੀਆਂ ਰਹੀਆਂ ਨੇ, ਇਸ ਚੋਣ ਤੋਂ ਪਹਿਲਾਂ ਵੀ ਇੱਕ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਤੇ ਡੀਜੀਪੀ ਦੇ ਵਿਚਾਲੇ ਕੁਝ ਸਖਤ ਜਿਹੜੀਆਂ ਉਹ ਕਲਾਮੀ ਵੀ ਹੋਈ ਸੀ। ਮੁੱਖ ਮੰਤਰੀ ਹੋਰਾਂ ਨੇ ਸਪਸ਼ਟ ਰੂਪ ਦੇ ਵਿੱਚ ਕਿਹਾ ਸੀਗਾ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਤੁਹਾਨੂੰ ਸਾਂਭਣੀ ਪਊਗੀ, ਜਵਾਬਦੇਹੀ ਤੁਹਾਡੀ ਹੈ। ਹੁਣ ਜਦੋਂ ਇਹ ਸੰਗਰੂਰ ਵਾਲੀ ਚੋਣ ਹੋ ਹਟੀ ਆ ਤੇ ਉਹਦੇ ਵਿੱਚ ਵੱਡਾ ਮੁੱਦਾ ਇਹ ਬਣਾਤਾ ਵਿਰੋਧੀ ਧਿਰ ਨੇ ਲਾਅ ਐਂਡ ਆਰਡਰ, ਤੇ ਉਦੋਂ ਬਾਅਦ ਵੀਕੇ ਭਾਵਰਾ ਹੋਰਾਂ ਦਾ ਜਾਣਾ ਲਗਭਗ ਯਕੀਨੀ ਲੱਗ ਰਿਹਾ। ਵੀਕੇ ਭਾਵਰਾ ਨੇ ਸੈਂਟਰ ਦੇ ਵਿੱਚ ਜਾਂ ਡੈਪੂਟੇਸ਼ਨ ਦੇ ਉੱਤੇ ਜਾਣ ਦੇ ਵਾਸਤੇ ਐਪਲੀਕੇਸ਼ਨ ਲਾਈ ਹੈ। ਵੀਕੇ ਭਾਵਰਾ ਹੋਰਾਂ ਦੀ ਜਿਹੜੀ ਪਤਨੀ ਹੈ ਅੰਜਲੀ ਭਾਵਰਾ, IAS ਆਫੀਸਰ ਹੈ, ਉਹ ਵੀ ਇਸ ਵੇਲੇ ਸੈਂਟਰ ਦੇ ਵਿੱਚ ਡੈਪੂਟੇਸ਼ਨ ਦੇ ਉੱਤੇ ਹੈ। ਵੀਕੇ ਭਾਵਰਾ ਹੋਰਾਂ ਨੂੰ ਐਨੀ ਟਾਈਮ ਜਿਹੜੀ ਆ ਉਹ ਸੈਂਟਰ ਦੀ ਸਰਕਾਰ ਤੋਂ ਮਿਲ ਸਕਦੀ ਆ ਪਰਮਿਸ਼ਨ ਉੱਥੇ ਡੈਪੂਟੇਸ਼ਨ ਦੇ ਉੱਤੇ ਜਾਣ ਦੀ। ਜਿਹੜੇ ਅੱਗੋਂ ਕੌਣ ਜਿਹੜਾ ਡੀਜੀਪੀ ਬਣੂਗਾ, ਇਹਨੂੰ ਲੈ ਕੇ ਕਈ ਕਿਸਮ ਦੀਆਂ ਕਿਆਸ ਰਾਈਆਂ ਚੱਲਣੀਆਂ ਸ਼ੁਰੂ ਹੋ ਗਈਆਂ ਨੇ। ਔਰ ਜਿਹੜੀ ਕਿਉਂਕਿ ਇਹ UPSC ਦੇ ਥਰੂ ਸਾਰਾ ਕੁਝ ਜਿਹੜਾ ਉਹ ਜਾਂਦਾ, ਉਹਦੇ ਰਾਹੀਂ ਇੱਕ ਭੇਜਣਾ ਪੈਂਦਾ, ਲਿਸਟ ਜਿਹੜੀ ਭੇਜਣੀ ਪੈਂਦੀ ਆ। ਤੋ ਪੰਜਾਬ ਸਰਕਾਰ ਇਹ ਲਿਸਟ ਭੇਜੂਗੀ। ਜਿਹੜੇ 2 ਆਫੀਸਰ ਨੇ, ਵੈਸੇ ਤਾਂ ਕੁਝ ਨੂੰ ਪਿਛਲੇ ਦਿਨੀ ਤਰੱਕੀ ਦਿੱਤੀ ਗਈ ਆ, 2 ਨੂੰ ਡੀਜੀਪੀ ਬਣਾਇਆ ਗਿਆ ਐਡੀਸ਼ਨਲ ਡੀਜੀਪੀ ਤੋਂ। ਇਹਦੇ ਵਿੱਚ ਇੱਕ ਤਾਂ ਗੌਰਵ ਯਾਦਵ ਨੇ ਤੇ ਦੂਜੇ ਹਰਪ੍ਰੀਤ ਸਿੰਘ ਸਿੱਧੂ ਨੇ। ਇਹਨਾਂ ਦੋਨਾਂ ਦਾ ਨਾਮ ਨਵੇਂ ਪੁਲਿਸ ਦੇ ਮੁਖੀ ਦੇ ਵਜੋਂ ਜਿਹੜਾ ਉਹ ਲਿਆ ਜਾ ਰਿਹਾ। ਔਰ ਇਹ ਜਿਹੜੇ ਦੋਨੋਂ ਨੇ, ਇਹਨਾਂ ਦੇ ਵਿੱਚੋਂ ਇੱਕ ਜਾਣਾ ਜਿਹੜਾ ਉਹ ਡੀਜੀਪੀ ਬਣੂਗਾ। ਜੀ। ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਨੇ ਬਜਟ ਬਹਿਸ ਨੂੰ ਸਮੇਟਿਆ ਜੀ। ਕੱਲ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਸੀਗਾ ਉਹ ਕਈ ਪੱਖਾਂ ਤੋਂ ਵੇਖਣ ਸੁਣਨ ਵਾਲਾ ਸੀਗਾ। ਬੱਸਾਂ ਦਾ ਮਾਮਲਾ ਉੱਥੇ ਉੱਠਿਆ। ਕਾਂਗਰਸੀ ਜਿਹੜੇ ਨੇ ਉਹਨਾਂ ਨੂੰ ਇਸ ਗੱਲ ਦੀ ਲੱਗਦਾ ਹੈ ਕਿ ਇਹ ਬੱਸਾਂ ਸਾਡੇ ਵੇਲੇ ਕਿਉਂ ਨਹੀਂ ਚੱਲ ਸਕੀਆਂ, ਹੁਣ ਕਿਉਂ ਚੱਲੀਆਂ। ਉਹ ਕਹਿੰਦੇ ਜੀ ਘਾਟਾ ਪਿਆ ਸਰਕਾਰ ਨੂੰ, NRIs ਨੂੰ ਘਾਟਾ ਪਿਆ। ਜੇ NRIs ਨੂੰ ਘਾਟਾ ਜਿਹੜਾ ਪਿਆ ਬੱਸਾਂ ਦਾ, ਤੇ ਸਵਾਲ ਇਹਦੇ ਵਿੱਚ ਇਹ ਆ ਕਿ ਰਾਜਾ ਵੜਿੰਗ ਹੋਰੀ ਆਪਣੇ ਤੋਂ ਪਹਿਲਾਂ ਜਿਹੜੇ ਟਰਾਂਸਪੋਰਟ ਮਿਨਿਸਟਰ ਸੀ ਉਹਨਾਂ ਨੂੰ ਪੁੱਛ ਲੈਂਦੇ ਵੀ ਉਹਨਾਂ ਨੇ ਇੱਕ ਚਿੱਠੀ ਤੱਕ ਨਾ ਲਿਖੀ ਦਿੱਲੀ ਦੀ ਸਰਕਾਰ ਨੂੰ। ਚਿੱਠੀ ਲਿਖ ਕੇ ਜੇ ਇਹਨਾਂ ਨੇ ਟਰਾਂਸਪੋਰਟ ਮੰਤਰੀ ਤੋਂ ਸਮਾਂ ਮੰਗਿਆ ਹੁੰਦਾ ਤੇ ਉੱਥੋਂ ਪਤਾ ਲੱਗਦਾ ਕਿ ਕਹਾਣੀ ਕੀ ਆ, ਕਿਉਂ ਇਹ ਬੱਸਾਂ ਰੋਕੀਆਂ ਗਈਆਂ ਨੇ। ਰਾਜਾ ਵੜਿੰਗ ਹੋਰੀ ਧਰਨੇ ਤਾਂ ਦਿੰਦੇ ਰਹੇ, ਸਮਾਂ ਉਹਨਾਂ ਨੇ ਵੀ ਨਹੀਂ ਮੰਗਿਆ। ਪਰ ਜਿਹੜੇ ਮੌਜੂਦਾ ਮੰਤਰੀ ਨੇ, ਟਰਾਂਸਪੋਰਟ ਮੰਤਰੀ ਨੇ ਲਾਲਜੀਤ ਭੁੱਲਰ, ਉਹਨਾਂ ਨੇ ਜਵਾਬ ਤਾਂ ਦਿੱਤੇ, ਪਰ ਉਹਨਾਂ ਨੂੰ ਜਵਾਬ ਨਹੀਂ ਸਮਝਿਆ ਜਾ ਸਕਦਾ। ਕਿਉਂਕਿ ਜਦੋਂ ਕੋਈ ਬੱਚਾ ਘਰੋਂ ਹੋਮਵਰਕ ਨਹੀਂ ਕਰਕੇ ਆਉਂਦਾ ਜਾਂ ਉਹਨੇ ਪੇਪਰ ਦੀ ਤਿਆਰੀ ਨਹੀਂ ਕੀਤੀ ਹੁੰਦੀ, ਤਾਂ ਬਹੁਤੀ ਵਾਰੀ ਮਾਸਟਰ ਦੇ ਮੂੰਹ ਵੱਲ ਤੇ ਕੁਐਸਚਨ ਪੇਪਰ ਦੇ ਮੂੰਹ ਵੱਲ ਵੇਖੀ ਜਾਂਦਾ। ਉਹੋ ਜਿਹੇ ਹਾਲਾਤ ਲਾਲਜੀਤ ਭੁੱਲਰ ਹੋਰਾਂ ਦੇ ਸੀ। ਕੋਈ ਤਿਆਰੀ ਨਹੀਂ ਸੀ, ਕੋਈ ਉਹਨਾਂ ਦੇ ਕੋਲੇ ਇਹਦਾ ਜਵਾਬ ਪ੍ਰੋਪਰ ਹੈ ਨਹੀਂ ਸੀਗਾ। ਜਵਾਬ ਬਹੁਤ ਨੇ ਪਰ ਜਵਾਬ ਹੈ ਨਹੀਂ ਸੀਗਾ। ਕਿਤੇ ਨਾ ਕਿਤੇ ਜਿਹੜਾ ਤਜਰਬਾ ਹੈ ਉਹ ਬੜਾ ਕੁਝ ਕਹਿੰਦਾ ਜੀ। ਤਜਰਬਾ ਬਹੁਤ ਕੁਝ ਸਿਖਾ ਦਿੰਦਾ, ਉਹ ਕੁਝ ਨਹੀਂ ਕੱਲ ਜਿਹੜਾ ਉਹ ਦੱਸਿਆ। ਸੁਖਪਾਲ ਸਿੰਘ ਖਹਿਰਾ, ਜਿਨ੍ਹਾਂ ਨੂੰ ਟੋਕਾ ਟਕਾਈ ਦੀ ਬਹੁਤ ਆਦਤ ਹੈ, ਕੱਲ ਉਹਨਾਂ ਨੇ ਜਦੋਂ ਮੁੱਖ ਮੰਤਰੀ ਬੋਲ ਰਹੇ ਸੀ, ਇੱਕ ਸਦਨ ਦੀ ਮਰਿਆਦਾ ਹੈ, ਹਾਊਸ ਦੀ ਇੱਕ ਮਰਿਆਦਾ ਹੈ ਕਿ ਜਦੋਂ ਮੁੱਖ ਮੰਤਰੀ ਬੋਲਦੇ ਨੇ ਉਹਨਾਂ ਨੂੰ ਟੋਕਿਆ ਨਹੀਂ ਜਾਂਦਾ, ਬਹੁਤ ਘੱਟ ਟੋਕਿਆ ਜਾਂਦਾ। ਕੋਈ ਜ਼ਰੂਰੀ ਗੱਲ ਹੋਵੇ ਤਾਂ ਉਹ ਵੀ ਇੱਕ ਤਰੀਕਾ ਹੈ ਸਮਾਂ ਲੈ ਕੇ ਬੋਲਣ ਦਾ।
ਸੁਖਪਾਲ ਸਿੰਘ ਖਹਿਰਾ ਹੋਰਾਂ ਨੂੰ ਇਹ ਆਦਤ ਹੈ ਕਿ ਕਿਸੇ ਤਰੀਕੇ ਦੇ ਨਾਲ ਕੋਈ ਖਬਰ ਜਿਹੜੀ ਉਹ ਬਣਾਈ ਜਾਵੇ। ਉਹ ਕੀ ਕਰਦੇ ਆ, ਥੋੜਾ ਜਿਹਾ ਕੁਝ ਬੋਲ ਕੇ ਫਿਰ ਭੱਜ ਕੇ ਬਾਹਰ ਆ ਜਾਂਦੇ ਆ ਵਿਧਾਨ ਸਭਾ ਦੇ। ਉੱਥੇ ਮੀਡੀਆ ਖੜਾ ਹੁੰਦਾ, ਮੀਡੀਆ ਨੂੰ ਆ ਕੇ ਦੱਸਦੇ ਆ ਕਿ ਮੈਂ ਆਹ ਸਵਾਲ ਜਿਹੜਾ ਉਠਾਇਆ ਤੇ ਇਹਦੇ ਉੱਤੇ ਜਵਾਬ ਨਹੀਂ ਮਿਲਿਆ। ਫਿਰ ਅੰਦਰ ਆ ਜਾਂਦੇ ਆ, ਅੰਦਰ ਆ ਕੇ ਫਿਰ ਕੋਈ ਨਾ ਕੋਈ ਢੁੱਤਰ ਡਾ ਕੇ ਕੋਈ ਸਵਾਲ ਜਿਹਾ ਪੁੱਛਦੇ, ਭੱਜ ਕੇ ਫਿਰ ਮੀਡੀਆ ਦੇ ਕੋਲੇ ਜਿਹੜਾ ਉਹ ਚਲੇ ਜਾਂਦੇ ਆ। ਇਹ ਕਿਉਂਕਿ ਮੀਡੀਆ ਦੇ ਵਿੱਚ ਰਹਿਣ ਦੇ ਵਾਸਤੇ ਉਹਨਾਂ ਨੂੰ ਇਹ ਤਰੀਕਾ ਅਪਣਾਉਣਾ ਪੈ ਰਿਹਾ। ਤਾਂ ਕੱਲ ਮੁੱਖ ਮੰਤਰੀ ਹੋਰਾਂ ਨੇ ਜਦੋਂ ਉਹ ਬਾਰ-ਬਾਰ ਟੋਕ ਰਹੇ ਸੀ ਤਾਂ ਉਹਨਾਂ ਨੂੰ ਟੋਕਾ ਟਕਾਈ ਤੋਂ ਰੋਕਿਆ। ਇਹ ਕਿਹਾ ਕਿ ਉਹ ਆਪਣੀ ਸੀਟ ਦੇ ਉੱਤੇ ਜਾ ਕੇ ਬਹਿਣ। ਉਹ ਆਪਣੀ ਸੀਟ ਛੱਡ ਕੇ ਪ੍ਰਤਾਪ ਸਿੰਘ ਬਾਜਵਾ ਜਿਹੜੇ ਕਿ ਵਿਰੋਧੀ ਧਿਰ ਦੇ ਨੇਤਾ ਨੇ, ਉਹਨਾਂ ਦੇ ਨਾਲ ਵਾਲੀ ਸੀਟ ਦੇ ਉੱਤੇ ਆ ਕੇ ਬਹਿ ਗਏ ਸਨ ਤਾਂ ਕਿ ਟੋਕਾ ਟਕਾਈ ਜਿਹੜੀ ਉਹ ਜਾਰੀ ਰੱਖ ਸਕਣ। ਉਹ ਇਹ ਕਹਿ ਰਹੇ ਸਨ ਕਿ ਇੱਥੇ ਪੰਜਾਬੀ ਨਾ ਬੋਲਣ ਵਾਲੇ ਲੋਕ ਬੈਠੇ ਨੇ, ਪੰਜਾਬੀ ਨਾ ਬੋਲਣ ਵਾਲੇ ਲੋਕ ਰਾਜ ਸਭਾ 'ਚ ਭੇਜ ਦਿੱਤੇ ਗਏ। ਤਾਂ ਉਹਨਾਂ ਨੂੰ ਇਹਦਾ ਜਵਾਬ ਵੀ ਸੁਣਨਾ ਪਿਆ ਵੀ ਤੁਸੀਂ ਤਾਂ ਆਪ ਹਰ ਤੀਜਾ ਲਫ਼ਜ਼ ਇੰਗਲਿਸ਼ ਦਾ ਬੋਲਦੇ ਹੋ, ਤੁਹਾਡੀ ਤਾਂ ਆਪਣੀ ਸ਼ੁੱਧ ਪੰਜਾਬੀ ਨਹੀਂ ਗੀ, ਤੁਸੀਂ ਦੂਸਰਿਆਂ ਨੂੰ ਕਿਉਂ ਜਿਹੜਾ ਇਹ ਕਹਿ ਰਹੇ ਹੋ। ਉਧਰ ਹਰਪਾਲ ਸਿੰਘ ਚੀਮਾ ਹੋਰਾਂ ਨੇ ਵੀ ਜਿਹੜਾ ਸੀਗਾ ਉਹ ਵਿਰੋਧੀ ਧਿਰ ਦੇ ਤੌਖਲਿਆਂ ਦਾ ਜਵਾਬ ਦਿੱਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਕਰਜ਼ੇ ਨੂੰ ਖਤਮ ਕਰਨ ਦੇ ਯਤਨ ਕਰੂਗੀ ਤੇ ਆਮਦਨ ਦੇ ਵਸੀਲੇ ਜਿਹੜੇ ਉਹ ਜਟਾਏ ਜਾਣਗੇ। ਮੁੱਖ ਮੰਤਰੀ ਹੋਰਾਂ ਨੇ ਜਿਹੜਾ ਇਸ ਬਹਿਸ ਨੂੰ ਸਮੇਟਦਿਆਂ ਹੋਇਆ ਇਹ ਗੱਲ ਵੀ ਆਖੀ ਕਿ ਜਿਹੜੇ ਕੁਝ ਲੋਕ ਵੱਡੀਆਂ ਪਾਰਟੀਆਂ 'ਚ ਤੁਰੇ ਜਾਂਦੇ ਆ ਇਸ ਡਰ ਕਰਕੇ ਵੀ ਉਹਨਾਂ ਦੇ ਉੱਤੇ ਕਾਰਵਾਈ ਨਾ ਹੋਵੇ, ਕਿਤੇ ਉਹ ਇਸ ਵਹਿਮ ਦੇ ਵਿੱਚ ਨਾ ਰਹਿਣ ਕਿ ਉਹਨਾਂ ਦੇ ਉੱਤੇ ਕਾਰਵਾਈ ਨਹੀਂ ਹੋਊਗੀ। ਇਹ ਕਿਹਾ ਕਿ ਕਾਰਵਾਈ ਉਹਨਾਂ ਦੇ ਉੱਤੇ ਹੋਊਗੀ। ਇਹ ਵੀ ਉਹਨਾਂ ਨੇ ਕਿਹਾ ਕਿ ਅਜੇ ਕੁਝ ਸਾਬਕਾ ਮੰਤਰੀ ਜਿਨ੍ਹਾਂ ਦੇ ਬਾਰੇ 'ਚ ਅਸੀਂ ਨਾ FIR ਦਰਜ ਕੀਤੀ ਆ, ਜਾਂਚ ਜ਼ਰੂਰ ਚੱਲ ਰਹੀ ਆ, ਉਹ ਕਹਿੰਦੇ ਉਹ ਆਪ ਹੀ ਹਾਈ ਕੋਰਟ ਵੱਲ ਨੂੰ ਭੱਜੇ ਜਾਂਦੇ ਨੇ ਜ਼ਮਾਨਤਾਂ ਲੈਣ ਦੇ ਵਾਸਤੇ। ਇਹ ਦੱਸਦੇ ਫਿਰਦੇ ਨੇ ਕਿ ਸਾਡੇ ਉੱਤੇ ਕਾਰਵਾਈ ਜਿਹੜੀ ਉਹ ਹੋ ਸਕਦੀ ਹੈ। ਜਿਹੜੀ ਇਹ ਬਜਟ ਦੇ ਉੱਤੇ ਬਹਿਸ ਸੀ ਇਹ ਸਮੇਟੀ ਗਈ ਔਰ ਅੱਜ ਵਿਧਾਨ ਸਭਾ ਦਾ ਆਖਰੀ ਦਿਨ ਹੋਊਗਾ। 6 ਦਿਨਾਂ ਦਾ ਇਹ ਵਿਧਾਨ ਸਭਾ ਦਾ ਸੈਸ਼ਨ ਸੀਗਾ। ਅੱਜ ਕੁਝ ਅਹਿਮ ਬਿੱਲ ਜਿਹੜੇ ਨੇ ਉਹ ਪਾਸ ਕਰਨ ਦੇ ਵਾਸਤੇ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤੇ ਜਾ ਸਕਦੇ ਹਨ। ਜੀ ਸੰਯੁਕਤ ਰਾਸ਼ਟਰ ਪੱਤਰਕਾਰਾਂ ਦੇ ਹੱਕ ਦੇ ਵਿੱਚ ਖੜਾ ਹੋਇਆ ਜ਼ੁਬੈਰ ਦੇ ਮਾਮਲੇ ਦੇ ਵਿੱਚ ਦੱਸਦੇ ਤਕੜਾ ਸਟੈਂਡ ਲਿਆ ਜੀ ਸੰਯੁਕਤ ਰਾਸ਼ਟਰ ਨੇ। ਦੇਖੋ, ਅਜਿਹੇ ਸਟੈਂਡ ਦੀ ਤਵੱਕੋਂ ਦੇਰ ਪਹਿਲਾਂ ਕੀਤੀ ਜਾਂਦੀ ਸੀਗੀ। UNO ਲਗਭਗ ਬੋਲਣੋਂ ਹੀ ਹਟ ਗਿਆ ਜੀ ਇਹਨਾਂ ਮਸਲਿਆਂ ਦੇ ਉੱਤੇ। ਜਦੋਂ ਦੀਆਂ ਜਿਹੜੀਆਂ ਇਹ ਨੈਟੋ ਫੋਰਸਸ ਬਣ ਗਈਆਂ ਜਾਂ ਜਿੰਨੀ ਕੁ ਮੈਂ ਜਾਣਦਾ ਜਾਣਕਾਰੀ ਮੈਂ, ਹੋ ਸਕਦਾ ਮੇਰੀ ਜਾਣਕਾਰੀ ਅਧੂਰੀ ਹੋਵੇ, ਜਦੋਂ ਇਰਾਕ ਦੇ ਉੱਤੇ ਹਮਲਾ ਹੋਇਆ ਉਦੋਂ ਜਿਹੜਾ ਪਹਿਲਾਂ ਸਭ ਤੋਂ ਲੱਕ ਟੁੱਟਿਆ ਉਹ UNO ਦਾ ਟੁੱਟਿਆ। ਉਸ ਤੋਂ ਬਾਅਦ UNO ਦੇ ਵਿੱਚ ਉਹ ਡੰਗ ਹੀ ਨਹੀਂ ਰਿਹਾ ਜਿਹੜੇ ਡੰਗ ਤੋਂ ਕੋਈ ਡਰ ਸਕੇ, ਕਿਉਂਕਿ UNO ਦਾ ਬਹੁਤ ਵੱਡਾ ਡਰ ਹੁੰਦਾ ਸੀ ਪਹਿਲਾਂ, ਹੁਣ ਉਹ ਨਹੀਂ ਰਿਹਾ। ਇੱਕ ਤਾਂ ਐਮਨੈਸਟੀ ਇੰਟਰਨੈਸ਼ਨਲ ਜਿਹੜੀ ਆ ਉਹ ਬੋਲੀ ਆ ਇਸ ਮਾਮਲੇ ਦੇ ਉੱਤੇ। ਐਮਨੈਸਟੀ ਇੰਟਰਨੈਸ਼ਨਲ ਦਾ ਜਿਹੜਾ ਦਫ਼ਤਰ ਹੈ ਉਹ ਇੱਥੋਂ ਭਾਰਤ ਤੋਂ ਮੂਵ ਹੋ ਗਿਆ ਸੀਗਾ ਕੁਝ ਸਮਾਂ ਪਹਿਲਾਂ। ਮੈਂ ਉਦੋਂ ਵੀ ਇਹ ਗੱਲ ਜ਼ੋਰ ਸ਼ੋਰ ਨਾਲ ਉਠਾਈ ਸੀ, ਪਰ ਲੋਕ ਨਹੀਂ ਸੁਣਦੇ ਜੀ, ਲੋਕ ਨਹੀਂ ਮੰਨਦੇ ਕਿ ਲੋਕਾਂ ਦਾ ਜਿਹੜਾ ਉਹ ਕੀਤਾ ਜਾਵੇ ਕਿ ਐਮਨੈਸਟੀ ਇੰਟਰਨੈਸ਼ਨਲ ਦਾ ਇੱਥੋਂ ਮੂਵ ਹੋਣਾ ਬੜਾ ਖਤਰਨਾਕ ਹੋਊਗਾ। ਇਹ ਗੱਲ ਵੱਡੇ ਪੱਧਰ ਦੇ ਉੱਤੇ ਉਦੋਂ ਉੱਠਣੀ ਚਾਹੀਦੀ ਸੀ। ਸਾਡਾ ਬੁੱਧੀਜੀਵੀ ਵਰਗ ਨਹੀਂ ਬੋਲਦਾ ਜੀ ਅੱਜ ਕੱਲ, ਉਹ ਛੱਡ ਗਿਆ ਤੇ ਬੁੱਧੀਜੀਵੀ ਵਰਗ ਦੇ ਲਾਂਭੇ ਹਟਣ ਕਰਕੇ ਬੁੱਧੂਜੀਵੀ ਵਰਗ ਨੇ ਉਹਦੀ ਜਗ੍ਹਾ ਮੰਨ ਲਈ ਜੀ। ਔਰ ਜਿਹੜਾ ਬੁੱਧੂਜੀਵੀ ਵਰਗ ਹੈ ਉਹ ਆ ਕੇ ਉਹਦਾ ਕੰਮ ਇਹ ਆ ਕਿ ਉਹਨੇ ਖਲਾਰਾ ਪਾਉਣਾ, ਉਹਨੇ ਜਿਹੜਾ ਗੰਦ ਪਾਉਣਾ ਸੋਸ਼ਲ ਮੀਡੀਆ ਦੇ ਉੱਤੇ, ਉਹ ਪਾਈ ਜਾ ਰਿਹਾ ਆਪਣੀ ਜਗ੍ਹਾ ਦੇ ਉੱਤੇ। ਕਿਸੇ ਨੂੰ ਪਤਾ ਨਹੀਂ, ਚੇਤਾ ਵੀ ਨਹੀਂ ਹੋਣਾ ਕਿ ਐਮਨੈਸਟੀ ਇੰਟਰਨੈਸ਼ਨਲ ਦਾ ਦਫ਼ਤਰ ਹੁਣ ਭਾਰਤ ਦੇ ਵਿੱਚ ਨਹੀਂ ਹੈਗਾ ਜੀ। ਉਹਨਾਂ ਨੇ ਉਦੋਂ ਮੂਵ ਇਸ ਕਰਕੇ ਕੀਤਾ ਸੀ ਕਿ ਉਹਨਾਂ ਦੇ ਖਾਤੇ ਤੱਕ ਜਾਮ ਕਰ ਦਿੱਤੇ ਗਏ ਸੀਗੇ, ਉਹ ਤੰਗ ਹੋ ਕੇ ਚਲੇ ਗਏ। ਉਹ ਇੱਥੇ ਰਹਿਣੇ ਚਾਹੀਦੇ ਸੀ। ਮਨੁੱਖੀ ਅਧਿਕਾਰਾਂ ਦੇ ਵਾਸਤੇ ਬੋਲਣ ਵਾਲੇ ਲੋਕ ਜਿਉਂਦੇ ਰਹਿਣੇ ਚਾਹੀਦੇ ਆ। ਐਮਨੈਸਟੀ ਇੰਟਰਨੈਸ਼ਨਲ ਦੀਆਂ ਟਿੱਪਣੀਆਂ ਵੀ ਬੜੀਆਂ ਅਹਿਮ ਨੇ। ਮੁਹੰਮਦ ਜ਼ੁਬੈਰ ਦੀ ਗ੍ਰਿਫਤਾਰੀ ਦੇ ਉੱਤੇ, ਤੀਸਤਾ ਸੀਤਲਵਾੜ ਦੀ ਗ੍ਰਿਫਤਾਰੀ ਦੇ ਉੱਤੇ ਜੀ। ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਅੰਤੋਨੀਓ ਗੁਟਰੇਸ ਦੇ ਇੱਕ ਬੁਲਾਰੇ ਨੇ ਭਾਰਤ ਦੇ ਵਿੱਚ ਆਲਟ ਨਿਊਜ਼ ਦੇ ਜਿਹੜੇ
ਸਹਿ ਸੰਸਥਾਪਕ ਨੇ ਮੁਹੰਮਦ ਜ਼ਬੈਰ ਦੀ ਗ੍ਰਿਫਤਾਰੀ ਦਾ ਹਵਾਲਾ ਦਿੰਦਿਆਂ ਇਹ ਗੱਲ ਕਹੀ ਹੈ ਜੀ ਕਿ ਪੱਤਰਕਾਰ ਜੋ ਕੁਝ ਵੀ ਲਿਖਦਾ ਹੈ, ਟਵੀਟ ਕਰਦਾ ਹੈ, ਕਹਿੰਦਾ ਹੈ, ਉਹਦੇ ਲਈ ਉਹਨਾਂ ਨੂੰ ਜੇਲ੍ਹ ਨਹੀਂ ਭੇਜਿਆ ਜਾਣਾ ਚਾਹੀਦਾ। ਬੁਲਾਰੇ ਨੇ ਵੀ ਕਿਹਾ ਕਿ ਜ਼ਰੂਰੀ ਹੈ ਕਿ ਲੋਕਾਂ ਨੂੰ ਨਿਡਰ ਹੋ ਕੇ ਆਪਣੀ ਗੱਲ ਕਹਿਣ ਦੀ ਇਜਾਜ਼ਤ ਦਿੱਤੀ ਜਾਵੇ। ਇਹ ਤੋਂ ਪਹਿਲਾਂ ਗੁਜਰਾਤ ਪੁਲਿਸ ਨੇ ਤੀਸਤਾ ਸੀਤਲਵਾੜ ਨੂੰ ਗੁਜਰਾਤ ਦੰਗਿਆਂ ਦੇ ਸਿਲਸਿਲੇ ਦੇ ਵਿੱਚ ਅਪਰਾਧਿਕ ਸਾਜ਼ਿਸ਼ ਘੜਨ, ਧੋਖਾਦੇਹੀ ਤੇ ਬੇਕਸੂਰ ਲੋਕਾਂ ਨੂੰ ਫਸਾਉਣ ਲਈ ਅਦਾਲਤ ਦੇ ਵਿੱਚ ਗਲਤ ਸਬੂਤ ਪੇਸ਼ ਕਰਨ ਦੇ ਦੋਸ਼ਾਂ ਦੇ ਹੇਠ ਗ੍ਰਿਫਤਾਰ ਕੀਤਾ ਸੀ। ਸੰਯੁਕਤ ਰਾਸ਼ਟਰ ਦੀ ਮਨੁੱਖੀ ਹੱਕਾਂ ਬਾਰੇ ਸੰਸਥਾ ਨੇ ਸੀਤਲ ਦੀ ਗ੍ਰਿਫਤਾਰੀ ਦੇ ਉੱਤੇ ਵੀ ਫਿਕਰ ਜ਼ਾਹਰ ਕੀਤਾ ਸੀਗਾ ਤੇ ਉਹਨੂੰ ਤੁਰੰਤ ਰਿਹਾ ਕਰਨ ਦੀ ਮੰਗ ਜਿਹੜੀ ਉਹ ਕੀਤੀ ਸੀਗੀ। ਮੁਹੰਮਦ ਜ਼ਬੈਰ ਨੂੰ ਹਿੰਦੂ ਦੇਵਤਾ ਦੇ ਬਾਰੇ 2018 ਦੇ ਵਿੱਚ ਇੱਕ ਕੀਤੇ ਗਏ ਇਤਰਾਜ਼ਯੋਗ ਟਵੀਟ ਦੇ ਮਾਮਲੇ ਦੇ ਵਿੱਚ ਸੋਮਵਾਰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਹਾਲਾਂਕਿ ਜਿਹੜੀ ਫੋਟੋ ਉਹਨੇ ਸਾਂਝੀ ਕੀਤੀ ਸੀ ਉਹ ਇੱਕ ਪੁਰਾਣੀ ਹਿੰਦੀ ਫਿਲਮ ਦੇ ਸੀਨ ਦੀ ਦੱਸੀ ਜਾ ਰਹੀ ਹੈ। ਮੈਂ ਤਾਂ ਕਈ ਵਾਰੀ ਇਹ ਸੋਚਦਾ ਹੁੰਨਾ ਪ੍ਰਵੀਨ ਕਿ ਉਹ ਚੰਗਾ ਭਲਾ ਵੇਲਾ ਸੀ ਜਦੋਂ ਰਾਜ ਕਪੂਰ ਵਰਗੇ ਮਹਾਨ ਫਿਲਮ ਨਿਰਦੇਸ਼ਕ ਰਾਮ ਤੇਰੀ ਗੰਗਾ ਮੈਲੀ ਫਿਲਮ ਬਣਾ ਗਏ। ਅੱਜ ਹੁੰਦੇ ਤੇ 295 ਇਹ ਪੱਕੀ ਲੱਗ ਜਾਣੀ ਸੀ ਉੱਤੇ ਤੇ ਨਾ ਉਹ ਫਿਲਮ ਕਿਸੇ ਨੇ ਰਿਲੀਜ਼ ਹੋਣ ਦੇਣੀ ਸੀ ਬਿਨਾਂ ਵੇਖੇ ਤੋਂ। ਇੱਕ ਪਿੱਛੇ ਜੇ ਸੀਰੀਜ਼ ਆਈ ਸੀ ਉਹਦੇ ਬਾਰੇ ਦੇ ਵਿੱਚ SGPC ਦਾ ਬਿਆਨ ਵੀ ਆ ਗਿਆ, ਜਥੇਦਾਰ ਦਾ ਬਿਆਨ ਵੀ ਆ ਗਿਆ। ਅਜੇ ਉਹ ਸੀਰੀਜ਼ ਰਿਲੀਜ਼ ਨਹੀਂ ਸੀ ਹੋਈ ਕਿ ਇਹਦੇ ਵਿੱਚ ਜੀ ਸਿੱਖਾਂ ਦੇ ਉੱਤੇ ਗਲਤ ਦਿਖਾਇਆ ਗਿਆ, 84 ਦੇ ਬਾਰੇ ਦੇ ਵਿੱਚ ਗਲਤ ਪੇਸ਼ ਕੀਤੀ ਗਈ ਆ। ਮੈਂ ਉਦੋਂ ਵੀ ਲਿਖਿਆ ਅਜੇ ਤਾਂ ਇਹ ਰਿਲੀਜ਼ ਨਹੀਂ ਹੋਈ, ਤੁਸੀਂ ਕਿੱਥੋਂ ਵੇਖ ਲਈ? ਉਹ ਹੀ ਰੌਲਾ ਪਾਤਾ। ਜਦੋਂ ਉਹ ਸੀਰੀਜ਼ ਆਈ ਮੈਂ ਤੰਗ ਹੋਣਾ ਪਿਆ, ਤੰਗ ਹੋ ਕੇ ਉਹ ਪੂਰੀ ਵੇਖੀ, ਫਿਰ ਉਹਦੇ ਬਾਰੇ ਲਿਖਿਆ ਵੀ ਦੱਸੋ ਇਹਦੇ ਵਿੱਚ ਕਿੱਥੇ ਇਤਰਾਜ਼ਯੋਗ ਜਿਹੜੀ ਗੱਲ ਸੀ। ਬਲਕਿ ਉਹਦੇ ਵਿੱਚ ਤਾਂ 1984 ਦੇ ਵਿੱਚ ਹੋਏ ਕਤਲੇਆਮ ਦਾ ਇੱਕ ਉਹ ਪੱਖ ਵਿਖਾਇਆ ਗਿਆ ਸੀ ਜਿਹੜਾ ਕਿ ਅਣਗੌਲਿਆ ਸੀ। ਬਿਨਾਂ ਵੇਖੇ ਤੋਂ ਅਸੀਂ ਜਿਹੜੀਆਂ ਟਿੱਪਣੀਆਂ ਤੇ ਬੋਲਣਾ ਸ਼ੁਰੂ ਕਰ ਦਿੰਦੇ ਆ। ਇਸ ਚੀਜ਼ ਨੇ ਚਲੋ ਮੈਂ ਸਮਝਦਾ ਕਿ ਐਮਨੈਸਟੀ ਇੰਟਰਨੈਸ਼ਨਲ ਜੇ ਹੁਣ ਬੋਲੀ ਆ, ਸੰਯੁਕਤ ਰਾਸ਼ਟਰ ਦਾ ਬੁਲਾਰਾ ਹੁਣ ਬੋਲਿਆ, ਦੇਰ ਨਾਲ ਹੀ ਸਹੀ ਪਰ ਨੁਕਸਾਨ ਹੀ ਬੜਾ ਹੋ ਗਿਆ ਜੀ। ਪਤਾ ਨਹੀਂ ਕਿੰਨੇ ਕੁ ਲੋਕ ਜਿਹੜੇ ਉਹ ਅੰਦਰ ਬੈਠੇ ਨੇ। ਇਹ ਗੱਲ ਬੜੀ ਵੱਡੀ ਆ ਕਿ ਘੱਟੋ ਘੱਟ ਕਿਸੇ ਨੂੰ ਬੋਲਣ ਤੇ ਲਿਖਣ ਦੀ ਵਜ੍ਹਾ ਕਰਕੇ ਜੇਲ੍ਹ 'ਚ ਨਹੀਂ ਸੁੱਟਿਆ ਜਾਣਾ ਚਾਹੀਦਾ। ਹਾਂ ਇੰਨਾ ਜ਼ਰੂਰ ਹੈ ਪੱਤਰਕਾਰ ਜਿਹੜਾ ਉਹਦੀ ਵੀ ਇੱਕ ਜ਼ਿੰਮੇਵਾਰੀ ਹੈ ਸੁਸਾਇਟੀ ਪ੍ਰਤੀ, ਸਮਾਜ ਪ੍ਰਤੀ। ਉਹ ਕੋਈ ਇਸ ਤਰ੍ਹਾਂ ਦੀ ਗੱਲ ਨਾ ਕਰੇ, ਨਾ ਜਿਹੜੀ ਕੁਝ ਚੀਜ਼ਾਂ ਕਈ ਵਾਰੀ ਤੁਹਾਨੂੰ ਦਬਾਉਣੀਆਂ ਵੀ ਪੈਂਦੀਆਂ ਨੇ ਜਿਹਦੇ ਨਾਲ ਦੰਗੇ ਭੜਕ ਪੈਣ, ਜਿਹਦੇ ਨਾਲ ਕਿਸੇ ਦੀ ਜਾਨ ਜਿਹੜੀ ਉਹ ਚਲੀ ਜਾਵੇ। ਦੰਗੇ ਨਾ ਭੜਕਣ, ਜਾਨ ਨਾ ਜਾਵੇ, ਇਸ ਤਰ੍ਹਾਂ ਦੀ ਜਿਹੜੀ ਸੋਚ ਹੈ ਉਹ ਵੀ ਦਿਮਾਗ ਦੇ ਵਿੱਚ ਰੱਖਣੀ ਬੜੀ ਜ਼ਰੂਰੀ ਹੈ। ਪਰ ਇਹ ਵੀ ਪ੍ਰਵੀਨ ਇੱਕ ਬਦਕਿਸਮਤੀ ਹੈ ਕਿ ਅੱਜ ਬਹੁਤ ਸਾਰਾ ਕੁਝ ਇਸ ਤਰ੍ਹਾਂ ਦਾ ਸਾਡੇ ਭਾਈਚਾਰੇ ਦੇ ਵਿੱਚ ਵੀ ਆ ਕੇ ਵੜ ਗਿਆ ਜਿਹੜਾ ਕਿ ਬੜਾ ਖਤਰਨਾਕ ਹੋ ਗਿਆ। ਹੁਣ ਪਿਛਲੇ ਦਿਨਾਂ ਤੋਂ ਗੱਲ ਚੱਲੀ ਸੀ ਵੀ ਜਿਹੜੇ ਪਹਾੜਾਂ ਦੇ ਪੈਰਾਂ ਦੇ ਵਿੱਚ ਕੋਠੀਆਂ ਨੇ ਉਹਦੇ ਚ 25 ਦੇ ਕਰੀਬ ਪੱਤਰਕਾਰ ਵੀ ਨੇ ਜਿਨ੍ਹਾਂ ਦੀਆਂ ਉੱਥੇ ਕੋਠੀਆਂ ਬਣੀਆਂ ਹੋਈਆਂ ਨੇ। ਫਿਰ ਉਹ ਵੀ ਤਾਂ ਪੱਤਰਕਾਰੀ ਨਹੀਂ ਨਾ ਕਹੀ ਜਾ ਸਕਦੀ। ਜੀ ਬਿਲਕੁਲ ਬਿਲਕੁਲ। ਭਾਰਤ ਭੂਸ਼ਣ ਆਸ਼ੂ ਤੋਂ ਬਾਅਦ ਪਨੂ ਸਾਹਿਬ ਗਿਲਜੀਆਂ ਵੀ ਖਾਲੀ ਹੱਥ ਮੁੜਿਆ ਹਾਈ ਕੋਰਟ ਤੋਂ ਜੀ। ਭਾਰਤ ਭੂਸ਼ਣ ਆਸ਼ੂ ਨੂੰ ਵੀ ਖੈਰ ਨਹੀਂ ਪਈ। ਉਹਨੇ ਕਿਹਾ ਸੀ 7 ਦਿਨ ਦਾ ਮੈਨੂੰ ਦੱਸੋ ਪਹਿਲਾਂ ਗ੍ਰਿਫਤਾਰੀ ਤੋਂ, ਉਹਨੂੰ ਮੋੜਤਾ ਸੀ ਹਾਈ ਕੋਰਟ ਨੇ। ਸੰਗਤ ਗਿਲਜੀਆਂ ਕਿਉਂਕਿ ਪਹਿਲਾਂ ਤਾਂ ਹੁੰਦਾ ਸੀ ਨਾ ਇੱਕ ਕਹਾਵਤ ਸੀ ਵੀ ਫਲਾਨੇ ਦੇ ਰੁੱਖ ਚੱਟੇ ਹਰੇ ਨਹੀਂ ਹੋਏ, ਇਹ ਸਾਧੂ ਸਿੰਘ ਧਰਮਸੋਤ ਤੇ ਲੱਗਦੀ ਹੈ ਗੱਲ। ਤੇ ਹੁਣ ਅਗਲੀ ਕਹਾਵਤ ਕਿਸੇ ਨਾ ਕਿਸੇ ਟਾਈਮ ਇਹ ਹੋਊਗੀ ਰੁੱਖਾਂ ਨੂੰ ਛੱਡੋ ਇੱਥੇ ਤਾਂ ਜੰਗਲੇ ਚੱਟ ਗਏ ਜੀ। ਉਹ ਜਿਹੜੇ ਜੰਗਲੇ ਚੱਟੇ ਆ ਉਹ ਸੰਗਤ ਗਿਲਜੀਆਂ ਨੇ ਚੱਟੇ ਆ। ਦੋਨਾਂ ਦੇ ਨਾਂ ਨੂੰ ਮਿਲਣਾ ਹੋਵੇ ਤੇ ਸਾਧੂ ਸੰਗਤ ਬਣ ਜਾਂਦਾ। ਕਿੱਡੇ ਸ਼ਾਨਦਾਰ ਨਾਮ ਨੇ, ਕਿੱਡੇ ਨਿਕੰਮੇ ਕੰਮ ਨੇ। ਸੰਗਤ ਗਿਲਜੀਆਂ ਨੇ ਰਿਸ਼ਵਤ ਜਿਹੜੀ ਆ ਉਹ ਲਈ, ਮੋਟੇ ਪੱਧਰ ਦੇ ਉੱਤੇ 80,000 ਟਰੀ ਗਾਰਡ ਖਰੀਦੇ, 6 ਕਰੋੜ 40 ਲੱਖ ਰੁਪਈਆ ਬਣਦਾ ਸੀ। ਬਣਦਾ ਕਿਵੇਂ ਸੀਗਾ? 250 ਰੁਪਏ ਦਾ ਟਰੀ ਗਾਰਡ ਬਣਵਾਇਆ। ਇਹ ਕਹਿਤਾ ਟਰੀ ਗਾਰਡ ਬਣਾਉਣ ਵਾਲੇ ਨੂੰ ਕਿ 2000 ਰੁਪਈਆ ਤੂੰ ਰੱਖਣਾ ਤੇ 800 ਰੁਪਈਆ ਪਰ ਟਰੀ ਗਾਰਡ ਦਾ ਮੈਨੂੰ ਦੇਣਾ। ਜਦੋਂ ਟਰੀ ਗਾਰਡ ਲੱਗਣਗੇ ਬਣਨਗੇ ਉਦੋਂ ਨਹੀਂ ਜੀ, ਪਹਿਲਾਂ ਇਹ ਜਮਾ ਕਰਾ। 6 ਕਰੋੜ 40 ਲੱਖ ਰੁਪਈਆ ਪਹਿਲਾਂ ਜਮਾ ਕਰਾ ਲਿਆ ਤੇ ਉਹਨੇ ਰਗੜਾ ਜਿਹੜਾ ਸੀਗਾ ਉਹ ਫਿਰ ਸਰਕਾਰ ਨੂੰ ਲਾਤਾ। ਜਿਹਨੇ ਹੁਣ 250 ਰੁਪਈਆ
ਖਰਚਿਆ 2000 ਰੁਪਈਆ ਤਾਂ ਉਹ ਲਾਊਗਾ ਨਹੀਂ ਟਰੀ ਗਾਰਡ ਦੇ ਉੱਤੇ, ਉਹ ਤਾਂ ਮਸੀ 500-400 ਵਾਲਾ ਹੀ ਬਣਾਊਗਾ, ਜੀ ਕਿਉਂਕਿ ਉਹਨੇ 800 ਰੁਪਈਆ ਦੇ ਕੇ 1600 ਦਾ ਆਪਣਾ ਥਾਂ ਤਾਂ ਬਣਾ ਲਿਆ। ਜਿਹੜਾ ਰਗੜਾ ਹੈ ਉਹ ਇਸੇ ਤਰੀਕੇ ਦੇ ਨਾਲ ਜਿਹੜਾ ਉਹ ਲੱਗਦਾ ਜਿਵੇਂ ਸਾਧੂ ਤੇ ਸੰਗਤ ਨੇ ਲਾਇਆ। ਜੀ ਜੀ ਪੰਨੂ ਸਾਹਿਬ, ਬਹੁਤ ਬਹੁਤ ਧੰਨਵਾਦ ਜੀ ਇਹਨਾਂ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ। ਮਿਹਰਬਾਨੀ ਪ੍ਰਵੀਨ, ਥੈਂਕ ਯੂ ਵੈਰੀ ਮਚ। ਜੀ ਜੀ ਇਹ ਸਨ ਆਪਣੇ ਨਾਲ ਬਲਤੇਜ ਪੰਨੂ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਖਬਰਾਂ ਦੇ ਵਿੱਚ ਭਾਰਤ ਭੂਸ਼ਣ ਆਸ਼ੂ ਤੋਂ ਲੈ ਕੇ ਗਿਲਜੀਆਂ ਤੋਂ ਲੈ ਕੇ ਸੰਯੁਕਤ ਰਾਸ਼ਟਰ ਦਾ ਪੱਤਰਕਾਰਾਂ ਦੇ ਹੱਕ ਦੇ ਵਿੱਚ ਸਟੈਂਡ, ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਨੇ ਬਜਟ ਬਹਿਸ ਨੂੰ ਸਮੇਟਿਆ, ਭੰਵਰਾ ਪੰਜਾਬ ਦੇ ਪੁਲਿਸ ਦੇ ਮੁਖੀ ਉਹਨਾਂ ਦੇ ਬਾਰੇ ਗੱਲ ਖਬਰ ਆ ਰਹੀ ਹੈ ਕਿ ਜਲਦ ਬਦਲੇ ਜਾਣਗੇ। ਲਾਰੈਂਸ ਬਿਸ਼ਨੋਈ ਤੋਂ ਬਾਅਦ ਜੱਗੂ ਭਗਵਾਨਪੁਰੀ ਨੂੰ ਵੀ ਪੰਜਾਬ ਪੁਲਿਸ ਨੇ ਰਿਮਾਂਡ ਤੇ ਲਿਆਂਦਾ। ਉਹਦੇ ਪਰ ਕਤਲ ਕਾਂਡ ਦੀ ਜਾਂਚ NIA ਕਰੇਗੀ ਤੇ ਮਹਾਰਾਸ਼ਟਰ ਦੇ ਵਿੱਚ ਉद्धਵ ਦੇ ਅਸਤੀਫੇ ਤੋਂ ਬਾਅਦ ਭਾਜਪਾ ਦੀ ਸਰਕਾਰ ਬਣਨੀ ਲਗਭਗ ਤੈਅ ਹੋ ਗਈ ਹੈ। ਭਾਜਪਾ ਦੇ ਦੋਵੇਂ ਹੱਥੀ ਲੱਡੂ ਨੇ। ਜਿਹੜੀ ਗੇਮ ਸੋਚ ਕੇ ਭਾਜਪਾ ਨੇ ਉੱਥੇ ਸਭ ਕੁਝ ਕੀਤਾ, ਉਸ ਗੇਮ ਦੇ ਵਿੱਚ ਜਿਹੜਾ ਨਤੀਜਾ ਆਇਆ, ਰਿਜ਼ਲਟ ਆਇਆ, ਤਾਂ ਉਹ ਭਾਜਪਾ ਪੱਖੀ ਆਇਆ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇੰਨਾ ਹੀ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।